ਜ਼ਰਾਏ ਰੋਜ਼ਗਾਰ ਕੋਈ ਨਹੀਂ, ਇੰਡਸਟਰੀ ਬੰਦ ਹੋ ਚੁੱਕੀਆਂ ਨੇ, ਮੰਡੀਆਂ ਜਿਹੜੀਆਂ ਨੇ ਉਹ ਦਿਨ ਬ ਦਿਨ ਮਹਿੰਗਾਈ ਦੀ ਵਜ੍ਹਾ ਨਾਲ ਡਿਸਟਰਬ ਹੋਈਆਂ ਨੇ। ਮਜ਼ਦੂਰ ਦੀ ਜਿਹੜੀ ਆਮਦਨ ਸੀ ਉਹ ਤੋਂ ਕਈ ਗੁਣਾ ਜ਼ਿਆਦਾ ਮਹਿੰਗਾਈ ਹੋਣ ਦੇ ਨਾਲ ਉਹਦੀ ਸਖਤ ਖਤਮ ਹੋ ਗਈ ਹੈ। ਅਗਰ ਕੂਵਤੇ ਖਰੀਦ ਵਧੇ ਤੇ ਅਸੀਂ ਰੋਟੀ 50 ਰੁਪਏ ਦੀ ਵੀ ਖਰੀਦ ਸਕਦੇ ਹਾਂ। ਜਦੋਂ ਸਾਡੇ ਕੋਲ ਕੂਵਤੇ ਖਰੀਦ ਨਾ ਹੋਵੇ, ਸਾਨੂੰ ਮਜ਼ਦੂਰੀ ਨਾ ਲੱਗੇ, ਕੰਮ ਨਾ ਲੱਭੇ, ਅਸੀਂ ਉਹ 2 ਰੁਪਏ ਦੀ ਵੀ ਰੋਟੀ ਸਾਡੇ ਲਈ ਮਹਿੰਗੀ ਹੈ। ਹਕੂਮਤਾਂ ਜਿਹੜੀਆਂ ਨੇ ਸਾਡੀਆਂ ਉਹ ਦਿਆਨਤਦਾਰੀ ਨਾਲ ਨਹੀਂ ਚੱਲ ਰਹੀਆਂ। ਅਗਰ ਦਿਆਨਤਦਾਰੀ ਨਾਲ ਸਾਡੀ ਹਕੂਮਤ ਦਿਆਨਤ ਕਿਆਦਤ ਹੋਵੇ ਨਾ, ਸਾਡੇ ਮੁਲਕ ਕਿਸੇ ਚੀਜ਼ ਦੀ ਕਮੀ ਨਹੀਂ, ਨਾ ਸਾਨੂੰ ਕਰਜ਼ੇ ਲੈਣ ਦੀ ਜ਼ਰੂਰਤ ਹੈ, ਨਾ ਸਾਨੂੰ ਸਾਡੇ ਮਾਦਰੀਆਂ ਤੇ ਇੰਨੀਆਂ ਨੇ, ਸਾਡੇ ਕੋਲ ਪੈਦਾਵਾਰ ਇੰਨੀ ਹੈ। ਇਲੈਕਸ਼ਨ ਤੋਂ ਪਹਿਲਾਂ ਇਹਨਾਂ ਹੀ ਪਾਰਟੀਆਂ ਆਖਿਆ ਕਿ ਅਸੀਂ 300 ਯੂਨਿਟ ਤੱਕ 200 ਯੂਨਿਟ ਤੱਕ ਬਿਜਲੀ ਲੋਕਾਂ ਨੂੰ ਫ੍ਰੀ ਦਿਆਂਗੇ। ਹਾਂਜੀ ਹਾਂਜੀ। ਆਵਾਮ ਤੇ ਪਈ ਜਾਂਦੀ ਹੈ ਕਿ ਸਿਰਫ ਯੂਨਿਟ ਸਸਤਾ ਕਰ ਦਿਓ, ਸਾਨੂੰ ਫ੍ਰੀ ਨਾ ਦਿਓ। ਇਹ ਸਸਤਾ ਨਹੀਂ ਕਰ ਸਕਦੇ। ਜੇ ਰੋਟੀ ਹੈ ਨਾ 4 ਰੁਪਏ ਸਸਤੀ ਕੀਤੀ ਹੈ ਤਾਂ ਪੈਟਰੋਲ 5 ਰੁਪਏ ਮਹਿੰਗਾ ਕਰ ਦਿੱਤਾ। ਇਸ ਵਕਤ ਹਾਲਾਤ ਇੰਝ ਦੇ ਨੇ ਕਿ ਇਹਨਾਂ ਛੋਟੇ ਤਬਕੇ ਨੂੰ ਮਾਰ ਕੇ ਵੱਡੇ ਤਬਕੇ ਨੂੰ ਪ੍ਰਮੋਟ ਕਰ ਰਹੇ ਨੇ ਕਿ ਇਹਨਾਂ ਦੇ ਥਰੂ ਅਸੀਂ ਦਬਾ ਕੇ ਇਹਨਾਂ ਤੇ ਹੁਕਮਰਾਨੀ ਕਰਨੀ ਹੈ। ਅਸੀਂ ਚਾਹੁੰਦੇ ਹਾਂ ਕਿ ਹਕੂਮਤ ਜਿਹੜੀ ਹੈ ਨਾ, ਜਿਹੜਾ IMF ਦੂਸਰੇ ਤੀਜੇ ਕਰਜ਼ੇ ਲੈ ਕੇ ਢੋਲ ਵਜਾਉਂਦੇ ਨੇ ਨਾ, ਖੁਸ਼ ਹੁੰਦੇ ਨੇ, ਇਹਨੂੰ ਖਤਮ ਕਰੇ, ਇਹਨੂੰ ਬੰਦ ਕਰੇ। ਇਹ ਮੁਨਾਫਕਤ ਜਿਹੜੀ ਇਹਨੂੰ ਖਤਮ ਕਰਕੇ ਜਿਹੜੀ ਅਸਲ ਹਕੀਕਤ ਵਾਲੇ ਪਾਸੇ ਹੋਣ, ਆਪਣੇ ਅਖਰਾਜਾਤ ਘਟਾਉਣ, ਆਪਣੀਆਂ ਜਿਹੜੀਆਂ ਗਰੀਬ ਨੂੰ ਮਾਰਨ ਲਈ ਨਾ ਅਮੀਰ ਨੂੰ ਮੇਨਟੇਨ ਕਰਨ, ਉਹਨੂੰ ਆਖਰ ਨਾਲ ਇਹਨਾਂ ਨੂੰ ਅਕੋਮੋਡੇਟ ਕਰ। ਜਿੰਨਾ ਦੀ ਗਰੀਬ ਹੈ, ਕੋਈ ਗਰੀਬ ਨੂੰ ਮਾਰ ਦੇਣੇ ਪਏ, ਮਰਦਾ ਜਾਏ, ਇੰਡਸਟਰੀ ਬੰਦ ਹੋ ਗਈ ਹੈ। ਅਸੀਂ ਹਕੂਮਤ ਕੋਲ ਇਹ ਮੁਤਾਲਬਾ ਕਰਦੇ ਹਾਂ ਕਿ ਇਹ ਜਿਹੜਾ ਸਿਸਟਮ ਹੈ ਨਾ ਝੂਠ ਵਾਲਾ, ਇਹਨੂੰ ਖਤਮ ਕਰੋ, ਜਿਹੜੀ ਹਕੀਕਤ ਵਾਲੇ ਪਾਸੇ ਆਓ, ਤਾਂ ਕਿ ਆਵਾਮ ਦਾ ਇਤਮਾਦ ਤੁਹਾਡੇ ਤੇ ਬਹਾਲ ਹੋਵੇ। ਅੱਜ ਆਵਾਮ ਟੈਕਸ ਦੇ ਵੀ ਥੱਕ ਗਈ ਹੈ ਕਿ ਉਹਦੀ ਓਟ ਪੁੱਟ ਦੀ ਆਵਾਮ ਨੂੰ ਨਜ਼ਰ ਆ ਰਹੀ। ਜਿਸ ਮੁਲਕ ਦੀ ਵਜ਼ੀਰ ਆਲਾ ਨੇ ਇੱਕ ਪੌਦਾ ਸ਼ਜਰਕਾ ਦਾ ਪੌਦਾ ਲਾਉਣ ਲਈ ਉਹਨੇ ਕਲੀਨ ਵਿਛਾ ਕੇ ਉਹਦੇ ਉੱਤੇ ਜਾ ਕੇ ਪੌਦਾ ਲਾਣਾ, ਜਿਹਦੇ ਤੇ ਕਰੋੜਾਂ ਰੁਪਏ ਖਰਚ ਹੋਣੇ ਨੇ ਪੌਦਾ ਇੱਕ ਲਾਉਣ ਤੇ, ਉੱਥੇ ਕਿਵੇਂ ਬਿਹਤਰੀ ਆ ਸਕਦੀ? ਉਹਨਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਏ ਤਾਂ ਇੱਕ ਮਜ਼ਦੂਰ ਦਾ ਜਿਹੜਾ ਬੱਚਾ ਉਹ ਮਜ਼ਦੂਰ ਹੀ ਪੈਦਾ ਨਾ ਹੋਏ, ਉਹ ਵੀ ਆਜਰ ਔਰ DC ਔਰ AC ਲੱਗ ਸਕੇ। ਮੈਂ ਔਰ ਬਾਬੇ ਇਖਤਿਆਰ ਅੱਗੇ ਵਜ਼ੀਰ ਆਲਾ ਪੰਜਾਬ ਅੱਗੇ ਦਰਖਾਸਤ ਕਰਨਾ ਕਿ ਸਿਰਫ ਸਾਨੂੰ ਐਲਾਨਾਂ ਦੇ ਉੱਤੇ ਨਾ ਰੱਖਿਆ ਜਾਏ ਕਿ 1 ਮਈ ਵਾਲੇ ਦਿਨ ਮਜ਼ਦੂਰਾਂ ਨੂੰ ਖੁਸ਼ ਕਰਨ ਵਾਸਤੇ ਇੱਕ ਮਿੱਠਾ ਜਿਹਾ ਐਲਾਨ ਕੀਤਾ ਜਾਏ ਤੇ ਅਸੀਂ ਸੁਣ ਕੇ ਨਾਅਰੇ ਮਾਰੀਏ। ਸਾਡੇ ਵਾਸਤੇ ਕੋਈ ਅਮਲੀ ਕੰਮ ਕਰਨ। ਮੈਂ ਨਾ ਅੱਗੇ ਦਰਖਾਸਤ ਕਰਨਾ ਵਾ, ਖੁਦਾਰਾ ਸਾਨੂੰ ਤੁਸੀਂ ਮੰਗਤੇ ਨਾ ਬਣਾਓ, ਨਾ ਹੀ ਮਜ਼ਦੂਰ ਇੱਥੇ ਮੰਗਤਾ ਬਣਨਾ ਚਾਹੁੰਦਾ। ਜਿਹੜੇ ਹੁਨਰਮੰਦ ਮਜ਼ਦੂਰ ਨੇ ਉਹਨਾਂ ਨੂੰ ਛੋਟੇ-ਮੋਟੇ ਕਾਰੋਬਾਰ ਕਰਕੇ ਦਿੱਤੇ ਜਾਣ, ਬਿਲਾ ਸੂਦ ਇੱਕ ਕਰਜ਼ਾ ਦਿੱਤਾ ਜਾਏ ਔਰ ਉਹਨਾਂ ਨਾਲ ਇੱਕ ਕਮਿਟਮੈਂਟ ਉਹਨਾਂ ਨਾਲ ਕੀਤੀ ਜਾਏ ਕਿ ਅਸੀਂ ਤੁਹਾਨੂੰ 4 ਸਾਲ ਬਾਅਦ ਇਹਦੀ ਕਿਸ਼ਤ ਰਿਟਰਨ ਲਵਾਂਗੇ। ਗੌਰਮੈਂਟ ਜਿਹੜੀ ਉਹ ਆਪਣੇ ਪਿਆਰਿਆਂ ਨੂੰ ਬਣਾਉਣ ਵਾਸਤੇ ਉਹ ਸਬਸਿਡੀ ਦਿੰਦੀ ਹੈ, ਆਵਾਮ ਦੀ ਬਿਹਤਰੀ ਵਾਸਤੇ ਕੋਈ ਨਹੀਂ। ਮੈਂ ਜਿਹੜੀ ਤੁਹਾਨੂੰ ਤੇ ਗੱਲ ਕਰ ਰਿਹਾ ਕਿ ਜਿਹੜੇ ਹੁਨਰਮੰਦ ਲੋਕ ਨੇ ਉਹਨਾਂ ਨੂੰ ਉਹਨਾਂ ਦਾ ਬਿਜ਼ਨਸ ਸ਼ੁਰੂ ਕਰਵਾਤਾ ਜਾਏ ਕਿ ਤੁਸੀਂ ਇਹ ਕੰਮ ਸ਼ੁਰੂ ਕਰੋ, ਤੁਹਾਨੂੰ ਅਸੀਂ 5 ਲੱਖ ਜਾਂ 7 ਲੱਖ ਕਰਜ਼ਾ ਦਿੰਦੇ ਹਾਂ, ਤੁਸੀਂ ਇਹ 3 ਸਾਲ ਬਾਅਦ ਉਹਦੀ ਕਿਸ਼ਤ ਰਿਟਰਨ ਕਰਨੀ ਹੈ ਬਿਲਾ ਸੂਦ। ਅਗਰ 1000 ਬੰਦਾ ਉਹਦੀ 4-5 ਹਜ਼ਾਰ ਰੁਪਈਆ ਕਿਸ਼ਤ ਅਸੀਂ ਕਰ ਦਿੰਦੇ ਹਾਂ, 1000 ਬੰਦਾ 4 ਸਾਲ ਬਾਅਦ ਉਹ ਕਿਸ਼ਤ ਰਿਟਰਨ ਕਰਦਾ, ਤੇ ਫਿਰ ਅਸੀਂ ਅੱਗੇ ਹੋਰ ਲੋਕਾਂ ਨੂੰ ਉਹ ਪੈਸੇ ਦੇ ਕੇ ਤੇ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕਰੀਏ, ਬਜਾਏ ਇਸ ਦੇ ਕਿ ਅਸੀਂ ਉਹਨਾਂ ਨੂੰ ਇੱਕ ਮੰਗਤੇ ਬਣਾ ਦਈਏ, ਉਹਨਾਂ ਦਾ ਹੱਥ ਇਸ ਤਰ੍ਹਾਂ ਹੀ ਰਵੇ। ਬਿਸਮਿल्लाहिर्रहमानिर्रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਪਿਆਰੇ ਵੇਖਣ ਵਾਲਿਓ, ਤੁਹਾਡੇ ਤੇ ਕਾਈਂਡ ਨੋਟਿਸ ਦੇ ਵਿੱਚ ਕਿ ਯੌਮੇ ਮਈ 1 ਮਈ ਵਾਲੇ ਦਿਨ ਮਨਾਇਆ ਜਾਂਦਾ ਹੈ, ਤੇ ਯੌਮੇ ਮਈ ਜਾਂ ਮਜ਼ਦੂਰਾਂ ਦਾ ਦਿਨ ਜਾਂ ਲੇਬਰ ਡੇ ਅਸੀਂ ਸ਼ਿਕਾਗੋ ਦੇ ਉਹਨਾਂ ਮਜ਼ਦੂਰਾਂ ਦੀ ਯਾਦ ਦੇ ਵਿੱਚ ਮਨਾਉਂਦੇ ਹਾਂ ਜਿਨ੍ਹਾਂ ਨੇ ਆਪਣੇ ਮੁਤਾਲਬਾਤ ਮਨਵਾਉਣ ਦੀ ਖਾਤਰ ਆਪਣੀਆਂ ਜਾਨਾਂ ਕੁਰਬਾਨ ਕਰ ਦਿੱਤੀਆਂ। ਪਿਆਰਿਓ, ਲੇਬਰ ਡੇ ਸਾਡੇ ਪਾਕਿਸਤਾਨ ਦੇ ਵਿੱਚ ਵੀ 1972 ਤੋਂ ਮਨਾਇਆ ਜਾ ਰਿਹਾ ਹੈ। ਲੇਬਰ ਡੇ ਵਾਲੇ ਦਿਨ ਆਖਣ ਨੂੰ ਤੇ ਮਜ਼ਦੂਰਾਂ ਨੂੰ ਛੁੱਟੀ ਦਿੱਤੀ ਜਾਂਦੀ ਹੈ, ਲੇਕਿਨ ਹਕੀਕਤ ਇਹ ਵੇ, ਜ਼ਮੀਨੀ ਹਕਾਇਕ ਇਹ ਨੇ ਕਿ ਸਾਡੇ ਦੇਸ਼ ਦਾ ਗਰੀਬ ਮਿਹਨਤਕਸ਼ ਤੇ ਬਿਲਖਸੂਸ ਡੇਲੀ ਵੇਜਿਸ ਦੇ ਉੱਤੇ ਕੰਮ ਕਰਨ ਵਾਲਾ ਮਜ਼ਦੂਰ ਤਬਕਾ ਯੌਮੇ ਮਈ ਵਾਲੇ ਦਿਨ ਵੀ ਛੁੱਟੀ ਨਹੀਂ ਕਰ ਸਕਦਾ, ਕਿਉਂਕਿ ਅਗਰ ਜੇ ਉਹ ਛੁੱਟੀ ਕਰੇ ਤੇ ਉਦੋਂ ਉਹਦੇ ਘਰ ਦਾ ਚੁੱਲ੍ਹਾ ਹੀ ਨਹੀਂ ਜਲਦਾ।
ਉਸ ਦਿਹਾੜੇ ਵੀ ਵੱਡੇ ਅਫਸਰ ਤੇ ਆਲਾ ਹੁਕਾਮ ਤੇ ਸਾਡੇ ਹੁਕਮਰਾਨ ਛੁੱਟੀਆਂ ਮਨਾਉਂਦੇ ਨੇ, ਮੌਜਾਂ ਕਰਦੇ ਨੇ, ਤੇ ਮਜ਼ਦੂਰ ਵਿਚਾਰਾ ਮਜ਼ਦੂਰੀ ਦੇ ਵਿੱਚ ਹੀ ਲੇਬਰ ਡੇ ਵੀ ਮਨਾਉਂਦਾ ਹੈ। ਪਿਆਰਿਓ, ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਮਜ਼ਦੂਰਾਂ ਦੇ ਕੀ ਹਾਲਾਤ ਨੇ, ਮੁਆਸ਼ੀ ਹਵਾਲੇ ਦੇ ਨਾਲ, ਸਮਾਜੀ ਹਵਾਲੇ ਦੇ ਨਾਲ, ਉਹਨਾਂ ਦੇ ਘਰੇਲੂ ਖਾਨਗੀ ਕੀ ਮਸਾਇਲ ਨੇ, ਉਹਨਾਂ ਦੇ ਬੱਚਿਆਂ ਦੇ ਕੀ ਮਸਾਇਲ ਨੇ, ਉਹਨਾਂ ਦੇ ਕੀ ਮੁਤਾਲਬਾਤ ਨੇ। ਕਿਉਂਕਿ ਮੌਜੂਦਾ ਮਹਿੰਗਾਈ ਦੇ ਦੌਰ ਦੇ ਵਿੱਚ, ਜਿੱਥੇ ਕਿ ਮਹਿੰਗਾਈ ਨੇ ਬਹੁਤ ਜ਼ਿਆਦਾ ਆਮਦਨੀ ਵਾਲੇ ਅਫਰਾਦ ਨੂੰ ਵੀ ਇੰਤਹਾਈ ਮੁਤਾਸਰ ਕਰਕੇ ਰੱਖ ਦਿੱਤਾ ਹੈ, ਉੱਥੇ ਕਮ ਆਮਦਨੀ ਵਾਲਾ ਮਜ਼ਦੂਰ ਤਬਕਾ ਜਿਹੜਾ ਆਪਣੇ ਖੂਨ ਪਸੀਨੇ ਦੀ ਕਮਾਈ ਦੇ ਨਾਲ ਤੇ ਮੁਸਲਸਲ ਮਿਹਨਤ ਕਰਕੇ ਬੜੀ ਥੋੜੀ ਮਜ਼ਦੂਰੀ ਤੇ ਮੁਆਵਜ਼ੇ ਦੇ ਉੱਤੇ ਦਿਹਾੜੀ ਗੁਜ਼ਾਰਦਾ ਹੈ, ਉਹਦੇ ਕੀ ਹਾਲਾਤ ਨੇ, ਉਹਦਾ ਨਾਲ ਕੀ ਪਈ ਬਣਦੀ ਹੈ। ਇਹਨਾਂ ਗੱਲਾਂ ਦੇ ਜਵਾਬਾਤ ਲੈਣ ਦੇ ਵਾਸਤੇ ਅੱਜ ਅਸਾਂ ਆਪਣੇ ਟੀਵੀ ਦੇ ਵਿੱਚ ਕੁਝ ਬੜੇ ਹੀ ਮੁਅੱਜ਼ਜ਼, ਮੁਹਤਰਮ ਤੇ ਮੁਅੱਕਰ ਮਜ਼ਦੂਰ ਲੀਡਰਾਂ ਨੂੰ ਦਾਵਤ ਦਿੱਤੀ ਹੋਈ ਹੈ। ਅਸਾਂ ਉਹਨਾਂ ਨੂੰ ਵੰਗਾਰਿਆ ਕਿ ਉਹ ਤਸ਼ਰੀਫ ਲਿਆਉਣ, ਯੌਮੇ ਮਈ ਦੇ ਹਵਾਲੇ ਦੇ ਨਾਲ ਵੀ ਤੁਹਾਡੇ ਨਾਲ ਗੱਲਬਾਤ ਕਰਨ ਤੇ ਸਾਡੇ ਪਿਆਰੇ ਦੇਸ਼ ਦੇ ਮਜ਼ਦੂਰਾਂ ਦੀ ਤਰਜਮਾਨੀ ਕਰਦਿਆਂ ਹੋਇਆਂ ਉਹਨਾਂ ਦੇ ਮੁਤਾਲਬਾਤ ਤੇ ਉਹਨਾਂ ਦੇ ਮਸਾਇਲ ਤੋਂ ਵੀ ਸਾਨੂੰ, ਤੁਹਾਨੂੰ ਤੇ ਸਾਡੇ ਹੁਕਮਰਾਨਾਂ ਨੂੰ ਆਗਾਹ ਕਰਨ। ਤੇ ਸਭ ਤੋਂ ਪਹਿਲੇ ਆਓ ਤੁਹਾਨੂੰ ਮਿਲਵਾਨੇ ਆ ਆਲ ਪਾਕਿਸਤਾਨ ਲੋਕਲ ਗਵਰਨਮੈਂਟ ਵਰਕਰਜ਼ ਫੈਡਰੇਸ਼ਨ ਦੇ ਮਰਕਜ਼ੀ ਜਨਰਲ ਸੈਕਟਰੀ ਜਨਾਬ ਹਾਜੀ ਨਸੀਰੁੱਦੀਨ ਹਮਾਇਓ ਮਲਕ ਹੋਰਾਂ ਦੇ ਨਾਲ, ਬੜੇ ਮਾਰੂਫ ਤੇ ਗੁਜਰਾਂਵਾਲਾ ਦੇ ਵੱਡੇ ਨਾਮਵਰ ਮਜ਼ਦੂਰ ਲੀਡਰ ਨੇ। ਸਭ ਤੋਂ ਪਹਿਲੇ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਵਾਉਂਦੇ ਆ ਤੇ ਅੱਜ ਦੇ ਮੌਜੂ ਦੇ ਨਾਲ ਗੁਫ਼ਤਗੂ ਦਾ ਮੁੱਢ ਉਹਨਾਂ ਨਾਲ ਗੱਲਬਾਤ ਕਰਕੇ ਬੰਨ੍ਹਨੇ ਆ। अस्सलाम वालेकुम जी मलक साहब। वालेकुम अस्सलाम। मलक साहब ये दसो, सारी जिंदगी तुसां भी अपने मजदूर भरावां दे वास्ते पाकिस्तान दे गुजरांवाला दे मेहनत कशां दे मसाइल हल करन दे वास्ते बड़ी स्ट्रगल कीती, बड़ी तगो-दो, बड़ी जिद्दो-जहद। हुण अलहमदुलिल्लाह तुसीं पूरे पाकिस्तान दे मरकजी जनरल सैकटरी हो। ये दसो मेरे हजूर, ਸਾਡੇ ਪਿਆਰੇ ਪਾਕਿਸਤਾਨ ਦੇ ਵਿੱਚ ਇਸ ਵੇਲੇ ਜੋ ਮੁਆਸ਼ੀ ਹਾਲਾਤ ਨੇ ਉਹਦੇ ਬੜੇ ਬੜੇ ਵੱਡੇ ਬੁਰਜ ਹਿੱਲੇ ਪਏ ਨੇ, ਕਿਉਂਕਿ ਇੰਤਹਾਈ ਮਹਿੰਗਾਈ ਦਾ ਦੌਰਾ ਹੈ। ਤੇ ਮਜ਼ਦੂਰ ਦੇ ਕੀ ਹਾਲਾਤ ਨੇ? ਸਭ ਤੋਂ ਪਹਿਲਾਂ ਮੈਂ ਸ਼ੁਕਰੀਆ ਅਦਾ ਕਰਨਾ ਮੇਲਾ ਟੀਵੀ ਦਾ, ਡਾਕਟਰ ਜਵੇਦ ਸਾਹਿਬ ਔਰ ਉਹਨਾਂ ਦੀ ਟੀਮ ਦਾ ਜੀ। ਉਹਨਾਂ ਸਾਨੂੰ ਇੱਥੇ ਬੁਲਾ ਕੇ ਸਾਡੀ ਇੱਜ਼ਤ ਅਫਜ਼ਾਈ ਕੀਤੀ ਤੇ ਸਾਡੇ ਮਜ਼ਦੂਰਾਂ ਦੀ ਹੌਸਲਾ ਅਫਜ਼ਾਈ ਕੀਤੀ। ਮਿਹਰਬਾਨੀ ਔਰ ਮਜ਼ਦੂਰ ਦੋਸਤੀ ਦਾ ਸਬੂਤ ਦਿੱਤਾ ਜੀ। ਡਾਕਟਰ ਸਾਹਿਬ, ਅੱਜ ਮਜ਼ਦੂਰ ਆਪਣੇ ਬੱਚਿਆਂ ਸਮੇਤ ਖੁਦਕੁਸ਼ੀਆਂ ਕਰ ਰਿਹਾ, ਇਸ ਤਰ੍ਹਾਂ ਹੀ ਆਪਣੇ ਬੱਚਿਆਂ ਨੂੰ ਜ਼ਿੰਦਾ ਦਰਗੋਰ ਕਰ ਰਿਹਾ, ਆਪਣੇ ਬੱਚਿਆਂ ਨੂੰ ਕਤਲ ਕਰਕੇ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾ ਰਿਹਾ ਜੀ, ਕਿਉਂਕਿ ਉਹ ਬੇਬਸੇ ਦਾ ਮੁਕਾਬਲਾ ਕਰਨ ਤੋਂ, ਕਿਉਂਕਿ ਜ਼ਰਾਏ ਰੋਜ਼ਗਾਰ ਕੋਈ ਨਹੀਂ, ਇੰਡਸਟਰੀ ਬੰਦ ਹੋ ਚੁੱਕੀਆਂ ਨੇ, ਮੰਡੀਆਂ ਜਿਹੜੀਆਂ ਨੇ ਉਹ ਦਿਨ ਬ ਦਿਨ ਮਹਿੰਗਾਈ ਦੀ ਵਜ੍ਹਾ ਨਾਲ ਡਿਸਟਰਬ ਹੋਈਆਂ ਨੇ। ਮਜ਼ਦੂਰ ਦੀ ਜਿਹੜੀ ਆਮਦਨ ਸੀ ਉਹ ਤੋਂ ਕਈ ਗੁਣਾ ਜ਼ਿਆਦਾ ਮਹਿੰਗਾਈ ਹੋਣ ਦੇ ਨਾਲ ਉਹਦੀ ਸਕਤ ਖਤਮ ਹੋ ਗਈ ਹੈ। ਮਲਕ ਸਾਹਿਬ, ਇੱਕ ਤੇ ਵੇ ਨਾ ਮਜ਼ਦੂਰੀ ਲੱਭੇ, ਜੀ ਜੀ, ਚਲੋ ਥੋੜੀ ਲੱਭੇ ਤੇ ਮਜ਼ਦੂਰ ਵਿਚਾਰਾ ਗੁਜ਼ਾਰਾ ਕਰਦਾ, ਤੇ ਹੁਣ ਮਜ਼ਦੂਰੀ ਲੱਭਦੀ ਨਹੀਂ ਪਈ। ਬਿਲਕੁਲ, ਤੁਸੀਂ 3-3 4-4 5-5 ਵਜੇ ਤੱਕ ਵੇਖੋ ਤੇ ਹਰ ਵੱਡੇ ਚੌਂਕ ਦੇ ਵਿੱਚ ਮਜ਼ਦੂਰ ਵਿਚਾਰੇ ਖਲੋਤੇ ਨੇ ਕਿ ਸਾਨੂੰ ਕੋਈ ਲੈ ਜਾਏ, ਤੇ ਉਹਨਾਂ ਨੂੰ ਕੋਈ ਖੜਦਾ ਹੀ ਨਹੀਂ ਪਿਆ। ਬਿਲਕੁਲ ਇਸ ਤਰ੍ਹਾਂ। ਹਾਂਜੀ, ਸਾਡੇ ਬਜ਼ੁਰਗ ਕਹਿੰਦੇ ਹੁੰਦੇ ਸਨ, ਪੈਸੇ ਹੋਣ ਤੇ ਕੋਈ ਚੀਜ਼ ਮਹਿੰਗੀ ਨਹੀਂ ਹੁੰਦੀ। ਹਾਂਜੀ ਹਾਂਜੀ, ਪੈਸੇ ਨਾ ਹੋਣ ਤੇ ਹਰ ਚੀਜ਼ ਹੀ ਮਹਿੰਗੀ ਹੁੰਦੀ। ਮਹਿੰਗੀ ਐੜੀ ਰੋਟੀ, ਅਸੀਂ ਰੋਟੀ ਦਾ ਸ਼ੋਰ ਪਾਉਂਦੇ ਹਾਂ, ਕਦੀ 2 ਰੁਪਏ ਦੀ ਰੋਟੀ ਵੇਚਣ ਲੱਗ ਪੈਂਦੇ ਹਾਂ, ਕਦੀ ਸਸਤੀ ਕਰਨ ਲੱਗ ਪੈਂਦੇ ਹਾਂ, ਕਦੀ ਮਹਿੰਗੀ ਕਰਨ ਲੱਗ ਪੈਂਦੇ ਹਾਂ। ਜਦੋਂ ਹਾਲਾਤ ਹੀ ਇਸ ਤਰ੍ਹਾਂ ਬਣ ਚੁੱਕੇ ਨੇ ਕਿ ਉਹਨੂੰ ਵਾਪਸ ਅਸੀਂ ਲਿਆ ਹੀ ਨਹੀਂ ਸਕਦੇ ਜੀ। ਇਹ ਐਵੇਂ ਅਸੀਂ ਚੱਕਵਾਂ ਦੇਨੇ ਆ ਆਵਾਮ ਨੂੰ। ਹਾਂਜੀ, ਅਗਰ ਕੂਤੇ ਖਰੀਦ ਵਧੇ ਤੇ ਅਸੀਂ ਰੋਟੀ 50 ਰੁਪਏ ਦੀ ਵੀ ਖਰੀਦ ਸਕਦੇ ਹਾਂ। ਜਦੋਂ ਸਾਡੇ ਕੋਲ ਕੂਤੇ ਖਰੀਦ ਨਾ ਹੋਵੇ, ਸਾਨੂੰ ਮਜ਼ਦੂਰੀ ਨਾ ਲੱਗੇ, ਕੰਮ ਨਾ ਲੱਭੇ, ਅਸੀਂ ਉਹ 2 ਰੁਪਏ ਦੀ ਵੀ ਰੋਟੀ ਸਾਡੇ ਲਈ ਮਹਿੰਗੀ ਹੈ। ਇਸ ਵਾਸਤੇ ਤੁਸੀਂ ਵੇਖੋ ਕਿ ਬੇਸ਼ੱਕ ਰਮਜ਼ਾਨ ਹੋਵੇ, ਉੱਥੇ ਜ਼ਕਾਤ ਵੰਡੀ ਜਾਂਦੀ ਹੋਵੇ,
ਉੱਥੇ ਲੋਕ 100 ਰੁਪਏ ਜ਼ਕਾਤ ਲੈਣ ਲਈ ਲਾਈਨਾਂ ਲੱਗੀਆਂ ਹੋਣਗੀਆਂ ਗਰੀਬਾਂ ਦੀਆਂ। ਅੱਲਾਹੁ ਅਕਬਰ, ਹਾਲਾਂਕਿ ਮੈਂ ਸਮਝਦਾ ਜਿੰਨੀਆਂ ਉਹ ਲਾਈਨਾਂ 'ਚ ਲੱਗ ਕੇ ਰਾਸ਼ਨ ਲੈਂਦੇ ਨਾ, ਉਹ ਆਪਣੀ ਉਹਨੂੰ ਮਜ਼ਦੂਰੀ ਲੱਭਦੀ, ਉਹਦੀ ਮਜ਼ਦੂਰੀ ਕਰਨ ਤੇ ਉਨੀ ਉਜਰਤ ਉਹਨੂੰ ਲੱਭ ਜਾਂਦੀ। ਹੈ। ਉਹ ਇੱਕ ਸਸਤਾ ਆਟੇ ਦਾ ਤੋੜਾ ਲੈਣ ਲਈ ਉਹ ਸਾਰਾ ਦਿਨ ਲਾਈਨ 'ਚ ਲੱਗ ਕੇ ਖਲੋਤੇ ਰਹਿੰਦੇ ਨੇ। ਇਹਦਾ ਮਤਲਬ ਉਹਨਾਂ ਮੁਸ਼ੱਕਤ ਕੀਤੀ ਹੈ ਸਾਰਾ ਦਿਨ ਖਲੋ ਕੇ। ਉਹ ਜੇ ਅਗਰ ਰੋਜ਼ਗਾਰ ਲੱਭੇ ਤਾਂ ਜਾ ਕੇ ਰੋਜ਼ਗਾਰ ਆਪਣਾ ਕਰਕੇ ਤੇ ਉਹਦੀ ਰੋਟੀ ਖਰੀਦਣ ਦੀ ਉਹਨਾਂ ਨੂੰ ਮਹਿੰਗਾ ਵੀ ਖਰੀਦਣ। ਮਲਕ ਸਾਹਿਬ ਗੁਜ਼ਾਰਿਸ਼ ਇਹ ਹੈ ਕਿ ਸਾਡੇ ਖੁਲਾਫਾਏ ਰਾਸ਼ਦੀਨ ਦਾ ਕਿਰਦਾਰ ਸਾਡੇ ਸਾਹਮਣੇ ਵੇ, ਮਿਸ਼ਲ ਰਾਹ ਹੈ ਸਾਡੇ ਵਾਸਤੇ। ਗੁਜ਼ਾਰਿਸ਼ ਇਹ ਹੈ ਕਿ ਸਰ ਜਦੋਂ ਹੁਕਮਰਾਨ ਤੇਲ ਮਹਿੰਗਾ ਕਰ ਰਹੇ ਨੇ, ਗੈਸ ਮਹਿੰਗੀ ਕਰ ਰਹੇ ਨੇ, ਬਿਜਲੀ ਮਹਿੰਗੀ ਕਰ ਰਹੇ ਨੇ, ਪੈਟਰੋਲ ਮਹਿੰਗਾ ਕਰ ਰਹੇ ਨੇ, ਤੇ ਇਹਨਾਂ ਨੂੰ ਇਹ ਕਿਉਂ ਖਿਆਲ ਨਹੀਂ ਆਉਂਦਾ, ਇਹਨਾਂ ਨੂੰ ਇਹ ਕਿਉਂ ਸੋਚ ਨਹੀਂ ਆਉਂਦੀ ਕਿ ਅਸੀਂ ਮਜ਼ਦੂਰ ਦੀ ਮਜ਼ਦੂਰੀ ਵਧਾਈਏ, ਕਲਰਕ ਦੀ ਤਨਖਾਹ ਵਧਾਈਏ, ਇੱਕ ਕਾਂਸਟੇਬਲ ਜਿਹੜਾ ਉਹਦੀ ਵੀ ਤੇ ਤਨਖਾਹ ਵਧਣੀ ਚਾਹੀਦੀ ਹੈ ਨਾ ਸਰ, ਫੇਰ ਹੀ ਉਹ ਅਖਰਾਜਾਤ ਨੂੰ ਮੀਟ ਕਰ ਸਕੇਗਾ। ਹਕੂਮਤਾਂ ਜਿਹੜੀਆਂ ਨੇ ਸਾਡੀਆਂ ਉਹ ਦਿਆਨਤਦਾਰੀ ਨਾਲ ਨਹੀਂ ਚੱਲ ਰਹੀਆਂ। ਅਗਰ ਦਿਆਨਤਦਾਰੀ ਨਾਲ ਸਾਡੀ ਹਕੂਮਤ ਦਿਆਨਤ ਦਾ ਕਿਆਦਤ ਹੋਵੇ ਨਾ, ਸਾਡੇ ਮੁਲਕ ਕਿਸੇ ਚੀਜ਼ ਦੀ ਕਮੀ ਨਹੀਂ, ਨਾ ਸਾਨੂੰ ਕਰਜ਼ੇ ਲੈਣ ਦੀ ਜ਼ਰੂਰਤ ਹੈ, ਨਾ ਸਾਨੂੰ ਸਾਡੇ ਮਾਦਰੀਆਂ ਤੇ ਇੰਨੀਆਂ ਨੇ, ਸਾਡੇ ਕੋਲ ਪੈਦਾਵਾਰ ਇੰਨੀ ਹੈ। ਅੱਛਾ ਮਲਾ ਸਾਹਿਬ ਤੁਸੀਂ ਇਹ ਫਰਮਾਓ ਕਿ ਸਾਡੀਆਂ ਮੋਹਤਰਮਾ ਵਜ਼ੀਰ ਆਲਾ ਪੰਜਾਬ ਜਿਹੜੀਆਂ ਨੇ ਮਰੀਮ ਨਵਾਜ਼ ਸ਼ਰੀਫ ਸਾਹਿਬਾ, ਉਹਨਾਂ ਨੇ ਬੈਠਿਆਂ ਉਹਨਾਂ ਨੂੰ ਵਜ਼ੀਰ ਆਲਾ ਬਣਿਆ ਤੇ 2-3 ਮਹੀਨੇ ਵੀ ਨਹੀਂ ਹਾਲੀ ਹੋ ਰਹੇ ਹੋਏ, ਲੇਕਿਨ ਉਹ ਬੜੇ ਅਰਬਾਂ ਰੁਪਇਆਂ ਦੇ ਮਨਸੂਬੇ ਉਹਨਾਂ ਸ਼ੁਰੂ ਕੀਤੇ ਨੇ। ਅਸੀਂ ਪੜ੍ਹਨੇ ਅਖਬਾਰਾਂ 'ਚ, ਉਹ ਨਤੀਜਾ ਖੇਜ਼ ਸਾਬਤ ਹੋਏ ਕਿ ਨਹੀਂ ਇਹਨੂੰ ਛੱਡੋ। ਬਹਰਹਾਲ ਅਸਾਂ ਵੇਖਿਆ ਵੀ ਉਹਨਾਂ ਰੋਜ਼ਿਆਂ ਦੇ ਵਿੱਚ ਵੀ ਨਿਗਹਿਬਾਨ ਰਮਜ਼ਾਨ ਪੈਕੇਜ 30 ਅਰਬ ਨਾਲ ਸ਼ੁਰੂ ਕੀਤਾ। ਇਹ ਹੁਣ ਅੱਜ ਕੱਲ੍ਹ ਰੋਜ਼ ਆ ਰਹੀਆਂ ਨੇ ਵੀ 200 ਅਰਬ ਰੁਪਏ ਨਾਲ ਅਸੀਂ ਕਿਸਾਨ ਪੈਕੇਜ ਸ਼ੁਰੂ ਕਰਨ ਲੱਗੇ ਹਾਂ। ਇਹਦਾ ਮਤਲਬ ਇਹ ਵੇ ਜਿੰਨੇ ਕੁ ਅਰਬਾਂ ਦੇ ਮਨਸੂਬੇ ਅਖਬਾਰਾਂ ਦੇ ਵਿੱਚ ਵਜ਼ੀਰ ਆਲਾ ਸਾਹਿਬਾਂ ਮੁਸ਼ਤਹਿਰ ਕਰ ਰਹੀਆਂ ਨੇ, ਇਹਦੇ ਤੋਂ ਇਹ ਸਾਬਤ ਹੁੰਦਾ ਹੈ ਕਿ ਹਕੂਮਤ ਗਰੀਬ ਕੋਈ ਨਹੀਂ, ਇਹਨਾਂ ਦੇ ਖਜ਼ਾਨੇ ਦੇ ਵਿੱਚ ਅਰਬਾਂ ਰੁਪਈਆ। ਤੁਸੀਂ ਇਹ ਦੱਸੋ ਮੁਖਤਸਰਨ ਕਿ ਯੌਮੇ ਮਈ ਹੈ, ਮਜ਼ਦੂਰਾਂ ਦੀ ਅਸੀਂ ਗੱਲ ਕਰ ਰਹੇ ਹਾਂ, ਅਰਬਾਂ ਰੁਪਈਏ ਇਹਨਾਂ ਕੋਲ ਹੈ ਨੇ, ਮਜ਼ਦੂਰਾਂ ਲਈ ਇਹ ਕੀ ਕਰਨ? ਡਾਕਟਰ ਸਾਹਿਬ ਜਿੰਨੇ ਮੀਡੀਆ ਦੇ ਵਿੱਚ ਤੁਸੀਂ ਪੜ੍ਹਦੇ ਹੋ ਨਾ, ਇਹ ਸਭ ਆਵਾਮ ਨਾਲ ਧੋਖਾ ਹੋ ਰਿਹਾ ਜੀ, ਜਿਹੜਾ ਅਸੀਂ ਮੁਸਲਸਲ ਦੇਖਦੇ ਆ ਰਹੇ ਹਾਂ। ਜੀ ਤੁਸੀਂ ਦੇਖਿਆ ਇਲੈਕਸ਼ਨ ਤੋਂ ਪਹਿਲਾਂ ਇਹਨਾਂ ਹੀ ਪਾਰਟੀਆਂ ਆਖਿਆ ਕਿ ਅਸੀਂ 300 ਯੂਨਿਟ ਤੱਕ 200 ਯੂਨਿਟ ਤੱਕ ਬਿਜਲੀ ਲੋਕਾਂ ਨੂੰ ਫ੍ਰੀ ਦਿਆਂਗੇ। ਹਾਂਜੀ ਆਵਾਮ ਤੇ ਪਈ ਜਾਂਦੀ ਹੈ ਕਿ ਸਿਰਫ ਯੂਨਿਟ ਸਸਤਾ ਕਰ ਦਿਓ, ਸਾਨੂੰ ਫ੍ਰੀ ਨਾ ਦਿਓ। ਇਹ ਸਸਤਾ ਨਹੀਂ ਕਰ ਸਕਦੇ। ਜੇ ਰੋਟੀ ਹੈ ਨਾ 4 ਰੁਪਏ ਸਸਤੀ ਕੀਤੀ ਹੈ ਤਾਂ ਪੈਟਰੋਲ 5 ਰੁਪਏ ਮਹਿੰਗਾ ਕਰ ਦਿੱਤਾ। ਉਹ ਕਿਵੇਂ? ਉਹ ਪੈਟਰੋਲ ਦਾ ਖਰਚਾ ਤੇ ਸਾਰਾ ਲੋਡ ਜਿਹੜਾ ਪੈਣਾ ਉਹਦੇ ਉਹ ਰੋਟੀ ਦਾ ਹੀ ਪੈਣਾ ਨਾ, ਉਹ ਕਿਵੇਂ ਸਸਤੀ ਕਰਨਗੇ? ਦੂਸਰੇ ਪਾਸੇ ਨਾਨ ਬਾਈ ਜਿਹੜੇ ਨੇ ਉਹ ਇਤਜਾਜ ਕਰ ਰਹੇ ਨੇ। ਇਹ ਸਾਰਾ ਜਿਹੜਾ ਨਾ ਸਾਡੇ ਮੁਲਕ ਦੇ ਵਿੱਚ ਗਰੀਬ ਆਵਾਮ ਨੂੰ ਬੇਵਕੂਫ ਬਣਾਉਣ ਲਈ ਰੋਜ਼ ਨਵੇਂ ਇਸ਼ੂ ਦਿੱਤੇ ਜਾਂਦੇ ਨੇ। ਸਾਡੀ ਮਰੀਮ ਸਾਡੀ ਵਜ਼ੀਰ ਆਲਾ ਸਾਹਿਬ ਆ, ਮੈਂ ਸਮਝਦਾ ਕਿ ਇੰਨੇ ਅਰਬਾਂ ਦੇ ਪੈਕੇਜ ਦੇ ਰਹੇ ਨੇ ਮਜ਼ਦੂਰਾਂ ਲਈ। ਕੋਈ ਇੱਕ ਕਿਧਰੇ ਉਹਨਾਂ ਆਖਿਆ ਕਿ ਕਿਸੇ ਸ਼ਹਿਰ ਦੇ ਵਿੱਚ ਲੇਬਰ ਹਾਲ ਬਣਾ ਦਿਓ, ਕਿਸੇ ਸ਼ਹਿਰ ਦੇ ਵਿੱਚ ਵਰਕਰ ਵੈਲਫੇਅਰ ਫੰਡ ਤੋਂ ਕਲੋਨੀ ਬਣਾ ਦਿਓ, ਕਿਸੇ ਸ਼ਹਿਰ ਦੇ ਵਿੱਚ ਲੇਬਰ ਵਰਕਰ ਵੈਲਫੇਅਰ ਫੰਡ ਦੇ ਵਿੱਚੋਂ ਕਿਤੇ ਸੋਸ਼ਲ ਸਿਕਿਉਰਿਟੀ ਹਸਪਤਾਲ ਬਣਾ ਦਿਓ, ਸਕੂਲ ਬਣਾ ਦਿਓ। ਇਹ ਪ੍ਰੋਜੈਕਟ ਕਿਧਰੇ ਵੀ ਨਹੀਂ। ਤੁਹਾਨੂੰ ਇਹ ਜਿਹੜੇ ਪ੍ਰੋਜੈਕਟ ਦੱਸ ਰਹੇ ਨੇ ਨਾ, ਇਹ ਸਾਰੇ ਆਵਾਮ ਨੂੰ ਕਿ ਪਤਾ ਨਹੀਂ ਸਾਡੀ ਹਕੂਮਤ ਸ਼ਾਮ ਨੂੰ ਹੈ ਕਿ ਨਹੀਂ ਹੈ। ਉਹ ਲੋਕਾਂ ਨੂੰ ਬੇਵਕੂਫ ਬਣਾ ਕੇ ਹਾਂ ਬੜਾ ਕੁਛ ਕਰਨਾ ਚਾਹੁੰਦੇ ਸਾਂ, ਲੇਕਿਨ ਸਾਡੀ ਗੌਰਮੈਂਟ ਖੁੱਸ ਗਈ, ਸਾਡੀ ਗੌਰਮੈਂਟ ਚਲੀ ਗਈ, ਅਸੀਂ ਕਰ ਨਹੀਂ ਸਕੇ। ਇਹ ਇੱਕ ਤੁਸੀਂ ਇਹ ਕਿਹਾ ਕਿ ਦੂਸਰੇ ਪਾਸੇ ਇਹ ਮੀਡੀਆ ਨੂੰ ਵੀ ਨਵਾਜ਼ਣ ਲਈ ਨਾ, ਖੁਸ਼ ਰੱਖਣ ਲਈ ਵੱਡੇ ਇਸ਼ਤਿਹਾਰਾਤ ਦੇ ਰਹੇ ਨੇ ਮੁਖਤਲਿਫ ਮਹਿਕਮਿਆਂ ਵੱਲੋਂ। ਸਾਰੇ ਇੱਕ ਇਸ਼ਤਿਹਾਰ ਹੈ ਜਿਹੜਾ ਅੱਧੇ ਸਫੇ ਦਾ ਵੱਡੇ ਕੌਮੀ ਅਖਬਾਰਾਂ ਦੇ ਫਰੰਟ ਪੇਜ ਤੇ ਲੱਗਦਾ ਹੈ, 4-5 ਲੱਖ ਤੋਂ ਘੱਟ ਹੁੰਦਾ ਹੀ ਨਹੀਂ। ਬਿਲਕੁਲ ਇਹ ਦੂਸਰੇ ਮੈਂ ਸਮਝਦਾ ਉਹਨਾਂ ਨੂੰ ਬਾਰਿਸ਼ ਕਰਦੇ ਨੇ ਕਿ ਸਾਨੂੰ ਪ੍ਰਮੋਟ ਕਰੋ। ਜੀ ਇਹ ਜਿਹੜੇ ਤੁਸੀਂ ਪਹਿਲੇ ਦਿਨ ਜਦੋਂ ਮਰੀਮ ਨਵਾਜ਼ ਸਾਹਿਬ ਆਈਆਂ ਨਾ, ਮਰੀਮ ਨਵਾਜ਼ ਸ਼ਰੀਫ ਸਾਹਿਬ, ਇਹਨਾਂ ਆਂਦਿਆਂ ਕਿਹਾ ਸੀ 1 ਮਹੀਨੇ ਦੇ ਵਿੱਚ ਮੈਨੂੰ ਪੰਜਾਬ ਸਾਫ਼ ਸੁਥਰਾ ਚਾਹੀਦਾ, ਇਹਦੇ 'ਚ ਕੋਈ ਕੰਪਰੋਮਾਈਜ਼ ਨਹੀਂ। ਤੇ ਕੋਈ ਸਾਫ਼ ਨਹੀਂ ਹੋਇਆ। ਤੁਸੀਂ ਆਪਣੇ ਗੁਈਆਂ ਲਈ ਵੇਖੋ, ਗੁਈਆਂ ਨੂੰ ਕੋਈ ਸੜਕ ਤੋਂ ਕੋਈ ਸੜਕ ਸਪੈਸ਼ਲ ਇਹਨਾਂ ਕੋ ਸਾਫ਼ ਕੀਤੀ ਹੋਵੇ, ਕੋਈ ਗਲੀ ਕਿਤੇ ਸਾਫ਼ ਕੀਤੀ ਹੋਵੇ, ਕਿਧਰੇ ਅਜ਼ਾਫੀ ਤੋਂ ਗੱਡੀਆਂ ਲੱਗੀਆਂ ਵੇਖੀਆਂ ਹੋਣ ਜਿੱਥੋਂ ਕੂੜਾ ਚੁੱਕ ਕੇ ਕੁਛ ਵੀ ਨਹੀਂ ਹੁੰਦੀਆਂ। ਉਹ ਸਿਰਫ ਅਖਬਾਰਾਂ ਦੀਆਂ ਦਾਤਾਂ ਨੇ। ਇਸ ਵਕਤ ਹਾਲਾਤ ਇੰਝ ਦੇ ਨੇ ਕਿ ਇਹਨਾਂ ਛੋਟੇ ਤਬਕੇ ਨੂੰ ਮਾਰ ਕੇ ਵੱਡੇ ਤਬਕੇ ਨੂੰ ਪ੍ਰਮੋਟ ਕਰ ਰਹੇ ਨੇ ਕਿ ਇਹਨਾਂ ਦੇ ਥਰੂ ਅਸੀਂ ਦਬਾ ਕੇ ਇਹਨਾਂ ਤੇ ਹੁਕਮਰਾਨੀ ਕਰਨੀ ਹੈ। ਤੁਸੀਂ ਵੇਖੋ ਪੁਲਿਸ ਨੂੰ ਫ੍ਰੀ ਹੈਂਡ ਦੇ ਦਿੱਤਾ ਗਿਆ, ਕਿਸੇ ਵਾਰੰਟ ਦੀ ਜ਼ਰੂਰਤ ਨਹੀਂ, ਕਿਸੇ ਨੂੰ ਗ੍ਰਿਫਤਾਰ ਕਰਨ ਲਈ ਤੁਹਾਨੂੰ ਕੋਈ ਪੁੱਛ ਨਹੀਂ।
ਕਿਸੇ ਦੇ ਖਿਲਾਫ ਕੋਈ ਮੁਕੱਦਮੇ ਦਰਜ ਕਰਨ ਲਈ ਤੁਹਾਨੂੰ ਕੋਈ ਪੁੱਛ ਨਹੀਂ, ਉਹਨਾਂ ਨੂੰ ਖੁਸ਼ ਕੀਤਾ ਗਿਆ। ਉਹਨਾਂ ਨੂੰ ਫ੍ਰੀ ਹੈਂਡ ਤੇ ਦਿੱਤਾ ਗਿਆ ਹੈ, ਲੇਕਿਨ ਜਿਹੜਾ ਸੂਬੇ ਨੂੰ ਕ੍ਰਾਈਮ ਫ੍ਰੀ ਬਣਾਉਣਾ ਸੀ ਉਹ ਖਾਬ ਵੀ ਪੂਰਾ ਨਹੀਂ ਹੋਇਆ। ਔਰ ਗੁਜਰਾਂਵਾਲੇ ਦੀ ਸਤਹ ਤੇ ਹੀ ਵੇਖ ਲਓ ਕਿਸ ਕਦਰ ਜਰਾਇਮ ਵੱਧ ਗਿਆ। ਉਹ ਤੇ ਸਿਰਫ ਉਹਨਾਂ ਦਾ ਮਕਸਦ ਇਹ ਵੇ ਕਿ ਜੋ ਅਸੀਂ ਹੁਕਮ ਆਨੇ ਆ ਨਾ ਹਾਂ ਉਹ ਕਰੋ, ਬਾਕੀ ਤੁਸੀਂ ਜੋ ਦਿਲ ਕਰਦਾ ਆਪਣਾ ਆਪਣਾ ਬਣਾਈ ਜਾਓ। ਅੱਜ ਵੇਖੋ ਤਰੱਕਿਆਤੀ ਕੰਮਾਂ ਦੀ ਬਜਾਏ ਨਾ ਵੱਡੇ ਵੱਡੇ ਦਫ਼ਤਰ ਤੁਸੀਂ ਵੇਖੋਗੇ ਉਹਨਾਂ ਡਿਮਾਲਿਸ਼ ਕਰ ਕਰਕੇ ਨਵੇਂ ਬਣਾ ਰਹੇ ਹਨ। ਹਾਂ ਇਹਦਾ ਮਕਸਦ ਕੀ ਹੈ? ਇਹ ਗੱਲ ਸਾਨੂੰ ਪੈਗਾਮ ਦਿੰਦਾ ਪਿਆ ਕਿ ਜਿਹੜੇ ਅਸੀਂ ਅੱਜ ਤੋਂ 30 ਸਾਲ ਪਹਿਲਾਂ ਸਮਝਦੀ ਸੀ ਆਵਾਮ ਜਾਂ ਇਹ ਹੁਕਮਰਾਨ ਕਹਿੰਦੇ ਸਨ ਕਿ ਅਸੀਂ ਆਵਾਮ ਦੇ ਫੰਡ ਦੇ ਨਾਲ, ਆਵਾਮ ਦੇ ਟੈਕਸਾਂ ਦੇ ਨਾਲ ਅਸੀਂ ਤਨਖਾਹਾਂ ਲੈਂਦੇ ਹਾਂ ਤੇ ਅਸੀਂ ਖਾਦਮ ਆਵਾਮ ਦੇ। ਅੱਜ ਉਹ ਸਾਰਿਆਂ ਦੇ ਸਾਬਤ ਪੈ ਕਰਦੇ ਨੇ ਕਿ ਅਸੀਂ ਖਾਦਮ ਨਹੀਂ ਜੀ, ਇਹ ਹੁਕਮਰਾਨ ਆ। ਅੱਛੇ ਅੱਛੇ ਦਫ਼ਤਰਾਂ 'ਚ ਬਹਿ ਕੇ ਵੱਡੀਆਂ ਬਿਲਡਿੰਗਾਂ ਬਣਾ ਕੇ ਉਹਨਾਂ ਨੂੰ ਰੈਵੋਲੂਸ਼ਨ ਕਰ ਕਰਕੇ ਉਹ ਸਾਰਾ ਰੁਪਿਆ ਜਿਹੜਾ ਉੱਥੇ ਇਨਵੈਸਟ ਕਰਕੇ ਉਹ ਆਪਣੇ ਆਪ ਨੂੰ ਸ਼ਾਨਾ ਠਾਠ ਦੇ ਨਾਲ ਬੈਠ ਕੇ ਤੇ ਉਹ ਸਮਝਦੇ ਨੇ ਕਿ ਆਵਾਮ ਦੀ ਖਿਦਮਤ ਕਰਨੀ ਹੈ। ਮੈਂ ਇੱਕ ਲੇਬਰ ਲੀਡਰ ਹਾਂ, ਮੈਂ ਇੱਕ ਮਜ਼ਦੂਰ ਦੀ ਖਿਦਮਤ ਕਰਨਾ ਚਾਹੁੰਦਾ ਤੇ ਮੀਟਿੰਗ ਮੈਂ ਕਰਦਾ ਵਾਂ ਪੀਸੀ 'ਚ ਜਾ ਕੇ, ਵਾਰੀ 'ਚ ਜਾ ਕੇ ਪੀਸੀ ਤੇ ਵਾਰੀ ਦੀਆਂ ਰੋਟੀਆਂ ਖਾਣੇ ਖਾ ਕੇ ਮੈਂ ਕਿਵੇਂ ਗਰੀਬ ਦੀ ਖਿਦਮਤ ਕਰ ਸਕਾਂ? ਬਿਲਕੁਲ ਸਹੀ ਹੈ ਜੀ, ਬਿਲਕੁਲ ਇਸ ਵਾਸਤੇ ਏਡੇ ਏਡੇ ਵੱਡੇ ਦਫ਼ਤਰਾਂ ਦੇ ਵਿੱਚ ਬਹਿ ਕੇ ਇੰਨੀਆਂ ਬਿਲਡਿੰਗਾਂ ਦੇ ਵਿੱਚ ਬਹਿ ਕੇ ਤੇ ਕਿਵੇਂ ਗਰੀਬ ਆਵਾਮ ਦੀ ਇਹ ਖਿਦਮਤ ਕਰ ਸਕਦੇ ਨੇ? ਉੱਥੇ ਜਿਹੜਾ ਵੀ ਫਰਿਆਦ ਲੈ ਕੇ ਜਾਂਦਾ ਉਹ ਮਜ਼ਲੂਮ ਤੇ ਮੁਲਜ਼ਮ ਬਣ ਕੇ ਜਾਂਦਾ, ਉਹ ਹੁਕਮਰਾਨ ਬਣ ਕੇ ਉਹਨਾਂ ਦੀ ਗੱਲ ਸੁਣਦੇ ਨੇ। ਅੱਜ ਮੁਲਕ ਦੀ ਅਲਮੀਆ ਹੈ ਵੇ ਕਿ ਟੈਕਸ ਜਿਹੜਾ ਨਾ ਹਰ ਗਰੀਬ ਆਦਮੀ ਜਿਹੜਾ ਘੱਟ ਤੋਂ ਘੱਟ ਵੀ ਮਾੜੇ ਤੋਂ ਮਾੜਾ ਵੀ ਜਿਹਨੂੰ ਰੋਟੀ ਵੀ 2 ਟਾਈਮ ਦੇਣੇ ਮਿਲਦੇ ਉਹ ਵੀ ਜਿਹੜਾ ਟੈਕਸ ਦੇ ਰਿਹਾ। ਉਹ ਚਾਹ ਦੀ ਪੱਤੀ ਲਵੇ ਟੈਕਸ ਦਿੰਦਾ, ਸਾਬਣ ਦੀ ਟਿੱਕੀ ਲਵੇ ਟੈਕਸ ਦਿੰਦਾ, ਮਾਚਿਸ ਲਵੇ ਟੈਕਸ ਦਿੰਦਾ, ਚੀਨੀ ਆਟਾ ਜੇ ਉਹ ਵੀ ਲੈਂਦਾ ਨਾ ਉਹ ਟੈਕਸ ਦਿੰਦਾ, ਬਿਜਲੀ ਦਾ ਬਿੱਲ ਉਹਦੇ ਟੈਕਸ ਦਿੰਦਾ, ਗੈਸ ਦੇ ਬਿੱਲ ਟੈਕਸ ਦਿੰਦਾ ਪਿਆ, ਪੈਟਰੋਲ ਦਾ ਟੈਕਸ, ਮਤਲਬ ਹਰ ਟੈਕਸ ਜਿਹੜਾ ਨਾ ਉਹ ਗਰੀਬ ਦੇ ਰਿਹਾ। ਤੇ ਅਸ਼ਰਾਫੀਆ ਜਿੰਨੀ ਹੈ ਸਾਡੀ ਉਸ ਟੈਕਸ ਦੇ ਉੱਤੇ ਮੌਜਾਂ ਕਰ ਰਹੀ ਹੈ, ਉਹਦੇ ਤੇ ਉਹਦਾ। ਹੁਣ ਤੁਸੀਂ ਇਹ ਦੱਸੋਗੇ ਹਕੂਮਤ ਕੋਲੋਂ ਮੰਗ ਕੀ ਕਰਦੇ ਹੋ? ਅਸੀਂ ਚਾਹੁੰਦੇ ਹਾਂ ਕਿ ਹਕੂਮਤ ਜਿਹੜੀ ਹੈ ਨਾ ਜਿਹੜਾ IMF ਦੂਸਰੇ ਤੀਜੇ ਕਰਜ਼ੇ ਲੈ ਕੇ ਢੋਲ ਵਜਾਉਂਦੇ ਨੇ ਨਾ, ਖੁਸ਼ ਹੁੰਦੇ ਨੇ, ਇਹਨੂੰ ਖਤਮ ਕਰੇ, ਇਹਨੂੰ ਬੰਦ ਕਰੇ। ਇਹ ਮੁਨਾਫਕ ਜਿਹੜੀ ਇਹਨੂੰ ਖਤਮ ਕਰਕੇ ਜਿਹੜੀ ਅਸਲ ਹਕੀਕਤ ਵਾਲੇ ਪਾਸੇ ਹੋਣ, ਆਪਣੇ ਅਖਰਾਜਾਤ ਘਟਾਉਣ, ਆਪਣੀਆਂ ਜਿਹੜੀਆਂ ਗਰੀਬ ਨੂੰ ਮਾਰ ਲੈਂਦਾ ਅਮੀਰ ਨੂੰ ਮੇਨਟੇਨ ਕਰਨ, ਉਹਨੂੰ ਆਖਰ ਨਾਲ ਇਹਨਾਂ ਨੂੰ ਕਮੋਡੇਟ ਕਰ। ਜਿੰਨਾ ਤੱਕ ਗਰੀਬ ਹੈ ਕੋਈ ਗਰੀਬ ਨੂੰ ਮਾਰਦੇ ਨੇ ਪਏ, ਮਰਦਾ ਜਾਏ, ਇੰਡਸਟਰੀ ਬੰਦ ਹੋ ਗਈ ਹੈ, ਕੱਲ੍ਹ ਨੂੰ ਇਹਨਾਂ ਦੇ ਘਰਾਂ 'ਚ ਕੰਮ ਕਰਨ ਵਾਲੇ ਵੀ ਖਤਮ ਹੋ ਜਾਣਗੇ। ਜਿਹੜੇ ਇਹਨਾਂ ਦੀਆਂ ਸਹੂਲਤਾਂ ਨੇ, ਜਿਹੜੇ ਨੌਕਰ ਬੱਚੇ ਜਿਹੜੇ ਇਹਨਾਂ ਦੇ ਘਰਾਂ 'ਚ ਕੰਮ ਕਰਦੇ ਨੇ, ਜਦੋਂ ਗਰੀਬ ਮਰਦਾ ਜਾਣਾ, ਖਤਮ ਹੁੰਦਾ ਜਾਣਾ, ਤੇ ਫਿਰ ਇਹਨਾਂ ਨੂੰ ਵੀ ਕੌਣ ਇਹਨਾਂ ਦੀ ਫੈਕਟਰੀਆਂ ਚਲਾਇਆ, ਕੌਣ ਇਹਨਾਂ ਦੇ ਘਰ ਚਲਾਏਗਾ? ਉਹ ਜਿਹੜਾ ਨਾ ਇੱਕ ਬਹੁਤ ਵੱਡੀ ਸਾਜ਼ਿਸ਼ ਹੋ ਰਹੀ ਹੈ ਸਾਡੇ ਮੁਲਕ ਦੇ ਨਾਲ, ਸਾਡੇ ਮੁਲਕ ਨੂੰ ਖਤਮ ਕਰਨ ਲਈ, ਇਸਲਾਮੀ ਨਜ਼ਰੀਆ ਦੇ ਹਿਸਾਬ ਨਾਲ ਵੀ ਔਰ ਮੁਆਸ਼ੀ ਲਿਹਾਜ਼ ਨਾਲ ਵੀ। ਅੱਜ ਬਦਕਿਸਮਤੀ ਇਹ ਵੇ ਕਿ ਸਾਡੀਆਂ ਹਕੂਮਤਾਂ ਜਿਹੜੀਆਂ ਨਾ, ਜਿਸ ਵੇਲੇ ਜ਼ਰਾ ਕੋ ਇੱਕ ਵਫਦ ਆਉਂਦਾ ਨਾ ਕਿ IMF ਦਾ ਮੀਟਿੰਗ ਹੋਣ ਲੱਗੀ ਹੈ ਜੀ, ਕਰਜ਼ਾ ਲੈਣਾ ਤੇ ਦੇਣ ਲੱਗੇ ਨੇ, ਇੱਥੇ ਢੋਲ ਵੱਜਣ ਲੱਗ ਪੈਂਦੇ ਨੇ, ਮਠਿਆਈਆਂ ਵੰਡੀਆਂ ਜਾਣ ਲੱਗ ਪਈਆਂ, ਉਹ ਜੀ IMF ਆ ਗਿਆ ਜੀ, ਉਹ ਆ ਗਿਆ, ਕਰਜ਼ਾ ਦੇਣ ਲੱਗਿਆ। ਉਹ ਇਸ ਤਰ੍ਹਾਂ ਹੁੰਦਾ ਕਿ ਜਿਵੇਂ ਅਸੀਂ ਕਿਸੇ ਨਵੇਂ ਪ੍ਰੋਜੈਕਟ ਦਾ ਇਫਤਤਾਹ ਕਰ ਰਹੇ ਹਾਂ। ਉਹ ਇਸ ਵਾਸਤੇ ਅਸੀਂ ਹਕੂਮਤ ਕੋਲ ਇਹ ਮੁਤਾਲਬਾ ਕਰਦੇ ਹਾਂ ਕਿ ਇਹ ਜਿਹੜਾ ਸਿਸਟਮ ਹੈ ਨਾ ਝੂਠ ਵਾਲਾ, ਇਹਨੂੰ ਖਤਮ ਕਰੋ, ਜਿਹੜੀ ਹਕੀਕਤ ਵਾਲੇ ਪਾਸੇ ਆਓ, ਤਾਂ ਕਿ ਆਵਾਮ ਦਾ ਇਤਮਾਦ ਤੁਹਾਡੇ ਤੇ ਬਹਾਲ ਹੋਵੇ। ਅੱਜ ਆਵਾਮ ਟੈਕਸ ਦੇ ਵੀ ਥੱਕ ਗਈ ਹੈ ਕਿ ਉਹਦੀ ਓਟ ਪੁੱਟ ਦੀ ਆਵਾਮ ਨੂੰ ਨਜ਼ਰ ਆ ਰਹੀ। ਅੱਜ ਤੇ ਅੱਗੇ ਹੁੰਦਾ ਸੀ ਨਾ, ਕਦੀ ਕੋਈ ਹੁੰਦਾ ਸੀ ਕਿ ਭਾਈ ਇੰਗਲੈਂਡ ਚੱਲਾ, ਪੜ੍ਹਨ ਚੱਲਾ, ਫਲਾਣੇ ਦਾ ਬੱਚਾ ਭਾਈ ਪੜ੍ਹਨ ਚੱਲਾ। ਅੱਜ ਤੇ ਹਰ ਬੰਦੇ ਦੇ ਡਾਲਰਾਂ 'ਚ ਅਕਾਊਂਟ ਖੁੱਲ੍ਹੇ ਨੇ, ਹਰ ਬੰਦੇ ਦੀ ਜਿੰਨਾ ਵੀ ਸਾਡਾ ਕੋਈ 17ਵੇਂ 18ਵੇਂ ਗ੍ਰੇਡ ਦਾ ਜਿਹੜਾ ਅਫਸਰ ਉਹਦੀਆਂ ਯੂਰਪ ਦੇ ਵਿੱਚ ਉੱਥੇ ਰਿਹਾਇਸ਼ਾਂ ਵੀ ਨੇ ਤੇ ਉਹਨਾਂ ਦੇ ਬੱਚੇ ਵੀ ਉੱਥੇ ਪੜ੍ਹਦੇ। ਅਲਮੀਆਂ ਇਹ ਵੇ ਕਿ ਸਾਡੇ ਗਰੀਬ ਨੂੰ ਗਰੀਬ ਤਰਕ ਕੀਤਾ ਜਾ ਰਿਹਾ ਜੀ, ਅਮੀਰ ਨੂੰ ਅਮੀਰ ਤਰਕ ਕੀਤਾ ਜਾ ਰਿਹਾ। ਜਿਸ ਮੁਲਕ ਦੀ ਵਜ਼ੀਰ ਆਲਾ ਨੇ ਇੱਕ ਪੌਦਾ ਸ਼ਜਰਕਾ ਦਾ ਪੌਦਾ ਲਾਉਣ ਲਈ ਉਹਨੇ ਕਲੀਨ ਵਿਛਾ ਕੇ ਉਹਦੇ ਉੱਤੇ ਜਾ ਕੇ ਪੌਦਾ ਲਾਉਣਾ, ਜਿਹਦੇ ਤੇ ਕਰੋੜਾਂ ਰੁਪਏ ਖਰਚੇ ਹੋਣੇ ਨੇ ਪੌਦਾ ਇੱਕ ਲਾਉਣ ਤੇ, ਉੱਥੇ ਕਿਵੇਂ ਬਿਹਤਰੀ ਆ ਸਕਦੀ ਹੈ? ਵਾਹ, ਬਿਹਤਰੀ ਲਿਆਉਣ ਲਈ ਇਹਨਾਂ ਚੀਜ਼ਾਂ ਛੱਡਣਾ ਪਵੇਗਾ, ਸਾਨੂੰ ਆਪਣੇ ਜ਼ਰਾਏ ਤੇ ਕੰਮ ਕਰਨਾ ਪਵੇਗਾ। ਲਓ ਜੀ ਪਿਆਰਿਓ, ਆਲ ਪਾਕਿਸਤਾਨ ਲੋਕਲ ਗੌਰਮੈਂਟ ਵਰਕਰਜ਼ ਫੈਡਰੇਸ਼ਨ ਦੇ ਮਰਕਜ਼ੀ ਜਨਰਲ ਸੈਕਟਰੀ ਜਨਾਬ ਨਸੀਰੁੱਦੀਨ ਹਮਾਇਉਂ ਮਲਕ ਹੋਰਾਂ ਦੀਆਂ ਤੁਸੀਂ ਗੱਲਾਂ ਬਾਤਾਂ ਸੁਣੀਆਂ ਯੌਮੇ ਮਈ ਦੇ ਹਵਾਲੇ ਦੇ ਨਾਲ। ਸਾਡੇ ਪਾਕਿਸਤਾਨ ਦੇ ਮਜ਼ਦੂਰਾਂ ਦੀ ਬੜੀ ਖੂਬ ਤਰਜਮਾਨੀ ਕਰ ਰਹੇ ਸਨ। ਹੁਣ ਸਾਡੇ ਅਗਲੇ ਪ੍ਰਾਹੁਣੇ ਜਿਨ੍ਹਾਂ ਦੇ ਨਾਲ ਅਸੀਂ ਤੁਹਾਨੂੰ ਮਿਲਵਾਉਣ ਲਈ ਜਾ ਰਹੇ ਹਾਂ, ਉਹ ਸਾਡੇ ਗੁਜਰਾਂਵਾਲਾ ਦੇ ਕੋਕਾ ਕੋਲਾ ਦੀ ਜਿਹੜੀ ਵਰਕਰਜ਼ ਫੈਡਰੇਸ਼ਨ ਹੈ, ਬਿਵਰੇਜ ਐਸੋਸੀਏਸ਼ਨ, ਉਹਦੇ ਸਦਰ ਨੇ ਰਾਣਾ ਨਦੀਮ ਸਾਹਿਬ।
ਆਓ ਤੁਹਾਨੂੰ ਉਹਨਾਂ ਦੇ ਨਾਲ ਵੀ ਮਿਲਵਾਈਏ ਤੇ ਉਹਨਾਂ ਦੇ ਕੀ ਮਸਾਇਲ ਨੇ ਉਹ ਵੀ ਤੁਹਾਨੂੰ ਸੁਣਵਾਈਏ। ਰਾਣਾ ਸਾਹਿਬ, ਤੁਸੀਂ ਕੋਕਾ ਕੋਲਾ ਬਿਵਰੇਜਸ ਦੀ ਜਿਹੜੀ ਐਸੋਸੀਏਸ਼ਨ ਹੈ ਉਹਦੇ ਮਾਸ਼ਾਅੱਲਾ ਸਦਰ ਹੋ। ਤੁਹਾਡੇ ਬੜੀ ਵੱਡੀ ਇੱਕ ਫੈਕਟਰੀ ਹੈ, ਮਸ਼ਰੂਬ ਸਾਜ਼ ਇਦਾਰਾ ਹੈ ਵੱਡਾ, ਉੱਥੇ ਵੀ ਕਾਫੀ ਮਜ਼ਦੂਰ ਨੇ, ਉਹਨਾਂ ਦੇ ਕੀ ਮਸਾਇਲ ਨੇ ਯੌਮ ਮਈ ਦੇ ਹਵਾਲੇ ਦੇ ਨਾਲ? ਇੱਕ ਤੇ ਇਹ ਦੱਸੋ, ਦੂਸਰਾ ਇਹ ਵੀ ਨਾਲ ਦੱਸੋ ਕਿ ਮਹਿੰਗਾਈ ਜੋ ਵੱਧਦੀ ਜਾਂਦੀ ਹੈ, ਬੋਤਲ ਦੀ ਕੀਮਤ ਵੀ ਵਧੀ ਹੈ, ਤੁਹਾਡੇ ਜਿਹੜੇ ਫੈਕਟਰੀ ਦੇ ਮਾਲਿਕਾਨ ਨੇ ਜਿਹੜੇ ਕੋਕਾ ਕੋਲਾ ਬਿਵਰੇਜ ਫਰੋਖਤ ਕਰਦੇ ਨੇ, ਉਹਨਾਂ ਆਪਣੀ ਬੋਤਲ ਦੀ ਕੀਮਤ ਵਧਾਈ ਹੈ ਨਾ? ਤੇ ਕਿਆ ਉਹਨਾਂ ਮਜ਼ਦੂਰਾਂ ਦੀ ਜਿਹੜੀ ਮੁਆਵਜ਼ਾ ਹੈ, ਉਹਨਾਂ ਦੀ ਲੇਬਰ ਹੈ, ਉਹ ਵੀ ਵਧਾਈ ਹੈ? ਬਿਸਮਿਲ੍ਲਾਹਿਰ ਰਹਿਮਾਨ ਰਹੀਮ ਜੀ। ਪਹਿਲੇ ਤਾਂ ਮੈਂ ਡਾਕਟਰ ਸਾਹਿਬ ਤੁਹਾਡਾ ਸ਼ੁਕਰੀਆ ਅਦਾ ਕਰਨਾ, ਤੁਹਾਡੇ ਟੀਵੀ ਮੇਲਾ ਦਾ ਸ਼ੁਕਰੀਆ ਅਦਾ ਕਰਨਾ ਜੀ ਕਿ ਤੁਸੀਂ ਅੱਜ ਮਜ਼ਦੂਰਾਂ ਦੀ ਆਵਾਜ਼ ਨੂੰ ਆਵਾਮ ਦੇ ਅੱਗੇ ਲਿਆਉਣ ਵਾਸਤੇ, ਹੁਕਮਰਾਨਾਂ ਦੇ ਅੱਗੇ ਲਿਆਉਣ ਵਾਸਤੇ ਸਾਨੂੰ ਇੱਥੇ ਮੌਕਾ ਦਿੱਤਾ ਤੇ ਸਾਡੀ ਗੱਲਬਾਤ ਸੁਣੀ। ਜੀ ਸਰ। ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਮਹਿੰਗਾਈ ਹੋਈ ਹੈ ਤਾਂ ਬੋਤਲ ਦੀ ਕੀਮਤ ਵੀ ਵਧੀ ਹੈ ਤੇ ਉੱਥੋਂ ਦੇ ਮਜ਼ਦੂਰਾਂ ਦੇ ਮਸਾਇਲ ਵੀ, ਜਿਸ ਤਰ੍ਹਾਂ ਕਿ ਤੁਸੀਂ ਆਪ ਹੀ ਕਹਿ ਰਹੇ ਕਿ ਉਹ ਇੱਕ ਵੱਡੀ ਕੰਪਨੀ ਹੈ। ਵੱਡੀ ਕੰਪਨੀ ਆਪਣੇ ਰੇਟ ਵਧਾਉਂਦੀ ਹੈ। ਇੱਕ ਮਲਟੀਨੈਸ਼ਨਲ ਕੰਪਨੀ ਜਦੋਂ ਕੰਮ ਕਰਦੀ ਹੈ ਕਿਸੇ ਵੀ ਮੁਲਕ ਦੇ ਵਿੱਚ, ਉਹ ਉਸ ਮੁਲਕ ਦੇ ਕੁਝ ਕਾਇਦੇ ਕਾਨੂੰਨਾਂ ਦਾ ਇਹਤਰਾਮ ਕਰਦੀ ਹੈ। ਜੀ। ਰੇਟ ਵਧਿਆ, ਉਹਦੇ ਨਾਲ ਇੱਕ ਤੇ ਚੀਜ਼ ਇਹ ਵੇ ਕਿ ਮਹਿੰਗਾਈ ਬਹੁਤ ਜ਼ਿਆਦਾ, ਲੋਕਾਂ ਦੀ ਕੁਵਤੇ ਖਰੀਦ ਵੀ ਘਟ ਗਈ ਹੈ। ਲੋਕਾਂ ਨੂੰ ਤੇ ਹੁਣ ਰੋਟੀ ਆਪਣੇ ਬੱਚਿਆਂ ਦੀ ਪੂਰੀ ਕਰਨ ਵਾਸਤੇ ਹੀ ਬੜੀ ਤਗੋ-ਦੋ ਕਰਨੀ ਪੈਂਦੀ ਹੈ ਤੇ ਬੋਤਲ ਲੋਕ ਅੱਗੇ ਨਾਲੋਂ ਥੋੜੀ ਘੱਟ ਪੀਂਦੇ ਨੇ। ਤੇ ਜਿਹੜੀ ਤੁਸੀਂ ਕੋਕਾ ਕੋਲਾ ਦੇ ਮਜ਼ਦੂਰਾਂ ਦੀ ਗੱਲ ਕੀਤੀ ਹੈ, ਕੋਕਾ ਕੋਲਾ ਦੇ ਮਜ਼ਦੂਰਾਂ ਦੀ ਜਿਹੜੀ ਤਨਖਾਹਾਂ ਨੇ ਉਹ ਅਲਹਮਦੁਲਿਲਾ ਪਾਕਿਸਤਾਨ ਦੇ ਵਿੱਚ ਜਿਹੜੇ ਦੂਸਰੇ ਲੋਕ ਨੇ ਉਹਨਾਂ ਦੀ ਨਿਸਬਤ ਬਿਹਤਰ ਨੇ। ਅੱਛਾ। ਕਿਉਂਕਿ ਕਿਤੇ ਉਹ ਵੱਡੀ ਕੰਪਨੀ ਹੈ, ਵੱਡੀ ਕੰਪਨੀ ਕਾਨੂੰਨ ਦਾ ਇਹਤਰਾਮ ਕਰਦੀ ਹੈ। ਫਿਰ ਉੱਥੇ ਸਾਡੀ ਇਹ ਜਿਹੜੀ ਯੂਨੀਅਨ ਹੈ ਕੋਕਾ ਕੋਲਾ ਬੈਵਰੇਜ ਵਰਕਰ ਯੂਨੀਅਨ, ਇਹ ਮਜ਼ਦੂਰਾਂ ਦੀ ਇੱਕ ਹਕੀਕੀ ਜਿਹੜੀ ਯੂਨੀਅਨ ਹੈ ਨਾ ਪਾਕਿਸਤਾਨ ਦੇ ਵਿੱਚ, ਉਹ ਵੇ। ਇਹਦੇ ਵਿੱਚ ਕੋਈ ਨਾਂ ਦੇ ਲੀਡਰ ਕੋਈ ਨਹੀਂ। ਅਸੀਂ ਉੱਥੇ ਮਜ਼ਦੂਰਾਂ ਦੀ ਪੂਰੀ ਖਿਦਮਤ ਕਰਨੇ ਆ ਤੇ ਇਮਾਨਦਾਰੀ ਨਾਲ ਕਰਨੇ ਆ। ਇਹ ਪੂਰੇ ਪਾਕਿਸਤਾਨ ਨੂੰ ਪਤਾ ਜੀ ਕਿ ਉੱਥੇ ਹਰ ਉਹ ਸਹੂਲਤ ਜਿਹੜੀ ਕਿ ਗੌਰਮੈਂਟ ਦਿੰਦੀ ਹੈ, ਹਰ ਉਹ ਸਹੂਲਤ ਅਸੀਂ ਮਜ਼ਦੂਰਾਂ ਨੂੰ ਲੈ ਕੇ ਦਿੰਦੇ ਜਿਹੜੀ ਅਸੀਂ ਦੇਖਦੇ ਹਾਂ ਕਿ ਮਜ਼ਦੂਰ ਵਾਸਤੇ ਬਿਹਤਰ ਹੈ। ਦੂਸਰੇ ਪੂਰੇ ਪਾਕਿਸਤਾਨ ਦੇ ਵਿੱਚ ਮਜ਼ਦੂਰਾਂ ਦੇ ਇੰਨੇ ਕੁ ਮਸਾਇਲ ਨੇ ਜਿਹਨਾਂ ਤੁਸੀਂ ਬਰਾਹ ਕਰਮ ਇਹ ਦੱਸੋ ਮੈਨੂੰ ਸਭ ਤੋਂ ਪਹਿਲੇ ਕਿ ਅਕਸਰ ਫੈਕਟਰੀਆਂ ਦੇ ਵਿੱਚ ਨਾ ਜੀ ਕੰਟਰੈਕਟ ਬੇਸਿਸ ਤੇ ਕੰਮ ਕਰਵਾਇਆ ਜਾਂਦਾ ਹੈ, ਠੇਕੇਦਾਰੀ ਨਿਜ਼ਾਮ ਨੇ, ਜਿਹੜਾ ਗੌਰਮੈਂਟ ਨੇ ਘੱਟ ਤੋਂ ਘੱਟ ਉਜਰਤ ਜਾਂ ਮੁਆਵਜ਼ਾ ਮੁਕਰਰ ਕੀਤਾ ਹੋਇਆ ਹੈ, ਕਿਆ ਤੁਹਾਡੀ ਫੈਕਟਰੀ ਦੇ ਵਿੱਚ ਮਜ਼ਦੂਰਾਂ ਨੂੰ ਉਹ ਮਿਲ ਰਿਹਾ? ਹਾਂਜੀ ਬਿਲਕੁਲ। ਇਹ ਸਾਡੀ ਫੈਕਟਰੀ ਦੇ ਵਿੱਚ ਜਿਹੜਾ ਗੌਰਮੈਂਟ ਨੇ ਐਲਾਨ ਕੀਤਾ ਕਿ 32,000 ਰੁਪਈਆ ਘੱਟ ਤੋਂ ਘੱਟ ਉਜਰਤ ਹੋਏਗੀ। ਜੀ। ਗੌਰਮੈਂਟ ਤੁਹਾਨੂੰ ਪਤਾ ਕਿ ਕੁਝ ਇਹ ਸੀਜ਼ਨਲ ਫੈਕਟਰੀਆਂ ਹੁੰਦੀਆਂ ਨੇ, ਇਹਦੇ ਵਿੱਚ ਕੁਝ ਲੋਕ ਸੀਜ਼ਨਲ ਵੀ ਰੱਖੇ ਜਾਂਦੇ ਨੇ। ਪਹਿਲੇ ਨੰਬਰ ਤੇ ਅਸੀਂ ਠੇਕੇਦਾਰੀ ਨਿਜ਼ਾਮ ਦੇ ਬਿਲਕੁਲ ਖਿਲਾਫ ਹਾਂ। ਅਸੀਂ ਇਹਦੇ ਵਿੱਚ ਬੜੀ ਜੁੱਦੋਜਹਿਦ ਕਰਕੇ ਬਹੁਤ ਸਾਰੇ ਲੋਕਾਂ ਨੂੰ ਪੱਕੀਆਂ ਨੌਕਰੀਆਂ ਤੇ ਲਵਾਇਆ। ਫਿਰ ਵੀ ਸੀਜ਼ਨ ਦੇ ਵਿੱਚ ਕੁਝ ਲੋਕਾਂ ਨੂੰ ਕੁਝ ਪਰਸੈਂਟ ਰੱਖਣੇ ਪੈਂਦੇ ਨੇ। ਉਹ ਜਦੋਂ ਲੋਕ ਰੱਖਦੇ ਨੇ ਉਹਨਾਂ ਨੂੰ ਪੂਰੀ 32,000 ਰੁਪਈਆ ਉਹਨਾਂ ਦੀ ਤਨਖਾਹ ਲੈ ਕੇ ਦੇਈਦੀ ਹੈ। ਉਹਨਾਂ ਨੂੰ ਸੋਸ਼ਲ ਸਿਕਿਉਰਿਟੀ ਕਾਰਡ ਬਣਵਾ ਕੇ ਦੇਈਦਾ, ਉਹਨਾਂ ਨੂੰ EOBI ਕਾਰਡ ਵੀ ਬਣਵਾ ਕੇ ਦੇਈਦਾ ਕਿ ਜਿਹਦੇ ਨਾਲ ਮਜ਼ਦੂਰ ਕੱਲ੍ਹ ਨੂੰ ਕਿਸੇ ਮਸਲੇ ਮਸਾਇਲ ਤੋਂ ਦੁਚਾਰ ਨਾ ਹੋਵੇ। ਅੱਛਾ, ਇਹ ਦੱਸੋ ਕਿ ਬਹੁਤ ਸਾਰੀਆਂ ਫੈਕਟਰੀਆਂ ਦੇ ਵਿੱਚ ਸਾਨੂੰ ਸ਼ਿਕਾਇਤ ਮਿਲਦੀਆਂ ਰਹਿੰਦੀਆਂ ਨੇ। ਮਸਲਨ 800 ਵਰਕਰ ਕੰਮ ਕਰਦਾ, ਸਾਰਿਆਂ ਦੇ ਸੋਸ਼ਲ ਸਿਕਿਉਰਿਟੀ ਕਾਰਡ ਨਹੀਂ ਬਣਦੇ, ਸਾਰਿਆਂ ਦੀ EOBI ਜਮ੍ਹਾਂ ਨਹੀਂ ਕਰਵਾਉਂਦੇ ਫੈਕਟਰੀ ਮਾਲਿਕਾਨ। ਤੁਹਾਡੇ ਜਿਹੜਾ ਜਿੱਥੇ ਤੁਸੀਂ ਜਿਸ ਇਦਾਰੇ 'ਚ ਕੰਮ ਕਰਦੇ ਹੋ ਉੱਥੇ ਸਾਰਿਆਂ ਦੇ ਬਣੇ ਨੇ? ਹਾਂਜੀ ਬਿਲਕੁਲ। ਜਿਹੜਾ ਬੰਦਾ 90 ਦਿਨ ਆਪਣੀ ਮੁਸਲਸਲ ਉੱਥੇ ਡਿਊਟੀ ਕਰ ਲੈਂਦਾ, ਚਾਹੇ ਉਹ ਠੇਕੇਦਾਰ ਦੇ ਕੋਲ ਹੈ ਚਾਹੇ ਉਹ ਪੱਕਾ ਮਜ਼ਦੂਰ ਹੈ। ਪੱਕਾ ਹੀ ਤਾਂ ਵੈਸੇ ਆਟੋਮੈਟਿਕਲੀ ਤੁਹਾਨੂੰ ਪਤਾ ਗੌਰਮੈਂਟ ਫਿਰ ਫੈਕਟਰੀ ਸਾਡੀ ਸਾਰੀਆਂ ਸਹੂਲਤਾਂ ਦਿੰਦੀ ਹੈ। ਅਸੀਂ ਉੱਥੇ ਕੱਚਿਆਂ ਬੰਦਿਆਂ ਨੂੰ ਜੂੰ ਹੀ ਉਹਦੀ 90 ਦਿਨ ਸਰਵਿਸ ਹੋ ਜਾਂਦੀ ਹੈ, ਉਹਨੂੰ ਅਸੀਂ ਉਹਦਾ ਸੋਸ਼ਲ ਸਿਕਿਉਰਿਟੀ ਕਾਰਡ ਉਹਦੇ ਵੈਂਡਰ ਨੂੰ ਉਹਦੇ ਠੇਕੇਦਾਰ ਨੂੰ ਕਹਿ ਕੇ ਪਹਿਲੋਂ ਕੰਪਨੀ ਨੂੰ ਪਾਬੰਦ ਕਰੀਦਾ ਕਿ ਇਹਦਾ ਸੋਸ਼ਲ ਸਿਕਿਉਰਿਟੀ ਬਣਾਓ, ਇਹਦਾ EOBI ਬਣਾਓ। ਤੁਸੀਂ ਦੇਖੋ ਕਿ ਵਰਕਰ ਪਾਰਟਿਸਪੇਸ਼ਨ ਇੱਕ ਫੰਡ ਹੁੰਦਾ 5% ਜਿਹਨੂੰ ਬੋਨਸ ਕਿਹਾ ਜਾਂਦਾ। ਅਲਹਮਦੁਲਿਲਾ ਕੋਕਾ ਕੋਲਾ ਦੀ ਤਾਰੀਖ ਦੇ ਵਿੱਚ ਅਸੀਂ ਪਿਛਲੇ ਸਾਲ ਪਹਿਲੀ ਦਫਾ ਆਪਣੇ ਕੱਚਿਆਂ ਵਰਕਰਾਂ ਨੂੰ ਵੀ ਉਹ ਲੈ ਕੇ ਦਿੱਤਾ, ਜਿਹੜੇ ਮਜ਼ਦੂਰ ਸੀ ਜਿਨ੍ਹਾਂ ਨੇ ਉਹ ਕਾਨੂੰਨੀ ਤੌਰ ਤੇ 183 ਦਿਨ ਮੁਸਲਸਲ ਉੱਥੇ ਨੌਕਰੀ ਕੀਤੀ ਸੀ, ਉਹਨਾਂ ਨੂੰ ਅਸੀਂ। ਅੱਛਾ, ਔਰ ਮੇਰੀ ਗੁਜ਼ਾਰਿਸ਼ ਇਹ ਹੈ ਕਿ ਤੁਸੀਂ ਸਾਨੂੰ ਇਹ ਦੱਸੋ, ਇਹ ਤਾਂ ਤੁਸੀਂ ਸਾਰੇ ਆਪਣੇ ਫੈਕਟਰੀ ਦੇ ਜਿਹੜੇ ਮਾਲਿਕਾਨ ਨੇ ਜਾਂ ਜਿਹੜਾ ਤੁਹਾਡਾ ਇਦਾਰਾ ਹੈ ਉਹਦੇ ਮਹਾਸਨ ਬਿਆਨ ਕੀਤੇ, ਉਹਨਾਂ ਦੀਆਂ ਖੂਬੀਆਂ ਬਹੁਤ ਅੱਛੇ ਨੇ। ਅੱਲਾ ਪਾਕ ਉਹਨਾਂ ਦੇ ਰਿਜ਼ਕ 'ਚ ਬਰਕਤ ਪਾਏ ਜਿਹੜਾ ਮਾੜੇ ਦੁਬੜੇ ਗਰੀਬ ਦਾ ਖਿਆਲ ਰੱਖਦਾ। ਤੁਹਾਡੇ ਮਸਲੇ ਕੀ ਨੇ ਇਹ ਦੱਸੋ। ਯੌਮੇ ਮਈ ਦੇ ਵਿੱਚ ਮਜ਼ਦੂਰਾਂ ਆਪਣੇ ਮਸਾਇਲ ਆਪਣੇ ਮੁਤਾਲਬਾਤ ਤੋਂ ਜਾਨਾਂ ਕੁਰਬਾਨ ਕੀਤੀਆਂ ਸਨ।
ਕੋਈ ਅਜਿਹਾ ਮਸਲਾ ਦੱਸੋ ਆਪਣੇ ਸਾਰੀ ਯੂਨੀਅਨ ਦੇ ਮਜ਼ਦੂਰਾਂ ਦੀ ਤਰਜਮਾਨੀ ਕਰਦਿਆਂ ਹੋਇਆਂ, ਜਿਹੜੀ ਤੁਹਾਡੀ ਆਵਾਜ਼ ਅਸੀਂ ਇਨਸ਼ਾਅੱਲਾ ਆਪਣੇ ਪ੍ਰੋਗਰਾਮ ਮੋਹਤਰਮਾ ਵਜ਼ੀਰ ਆਲਾ ਤੱਕ ਵੀ ਭਿਜਵਾਉਂਦੇ ਆ। ਠੀਕ। ਤੁਹਾਡਾ ਜਿਹੜਾ ਵਜ਼ੀਰੇ ਸਨਅਤ ਹੈ ਉਹਨੂੰ ਅਸੀਂ ਭੇਜਾਂਗੇ, ਫਿਰ ਅਸੀਂ ਪੰਜਾਬ ਦੇ ਜਿਹੜੇ ਸੈਕਟਰੀ ਲੇਬਰ ਨੇ ਉਹਨਾਂ ਨੂੰ ਭੇਜਾਂਗੇ। ਇਹ ਪ੍ਰੋਗਰਾਮ ਇਨਸ਼ਾਅੱਲਾ ਸਾਡੇ ਹੁਕਮਰਾਨ, ਸਾਡੇ ਅਕਾਬਰ ਅਫਸਰਾਨ ਵੇਖਦੇ ਨੇ। ਮੁਤਾਲਬਾ ਦੱਸੋ ਇਸ ਮਹਿੰਗਾਈ ਦੇ ਦੌਰ ਦੇ ਵਿੱਚ, ਜਿੱਥੇ ਕਿ ਚੰਗਾ ਭਲਾ ਬੰਦਾ ਪਿਆ ਮਰਦਾ, ਉੱਥੇ ਗਰੀਬ ਤੇ ਮਜ਼ਦੂਰ ਤੇ ਨਿਮਾਣਾ ਜਿਹੜਾ ਉਹਦਾ ਇਸ ਵੇਲੇ ਮਸਲਾ ਕੀ ਹੈ? ਸਾਡੇ ਦੇਖੋ ਸਭ ਤੋਂ ਜ਼ਿਆਦਾ ਵੱਡੇ ਮਸਲੇ ਨੇ ਕਿ ਜਿਸ ਤਰ੍ਹਾਂ ਮਹਿੰਗਾਈ ਵੱਧ ਗਈ ਹੈ, ਅਗਰ ਇੱਕ ਬੰਦੇ ਦੀ ਤਨਖਾਹ 70,000 ਵੀ ਹੋ ਜਾਏ ਨਾ ਤਾਂ ਉਹਦੇ ਮਸਲੇ ਖਤਮ ਨਹੀਂ ਹੋਣਗੇ। ਸਭ ਤੋਂ ਵੱਡੇ ਮਸਲੇ ਇਹ ਨੇ ਕਿ ਸਾਡੇ ਜਿਹੜੇ ਮਜ਼ਦੂਰ ਨੇ, ਚਾਹੇ ਉਹ ਕੋਕਾ ਕੋਲਾ ਦੇ ਨੇ, ਚਾਹੇ ਉਹ ਕਿਸੇ ਹੋਰ ਜਗ੍ਹਾ ਦੇ ਮਜ਼ਦੂਰ ਨੇ, ਉਹਨਾਂ ਦੇ ਬੱਚਿਆਂ ਨੂੰ ਫ੍ਰੀ ਐਜੂਕੇਸ਼ਨ ਦਿੱਤੀ ਜਾਏ, ਤਾਂ ਇੱਕ ਮਜ਼ਦੂਰ ਦਾ ਜਿਹੜਾ ਬੱਚਾ ਉਹ ਮਜ਼ਦੂਰ ਹੀ ਪੈਦਾ ਨਾ ਹੋਏ, ਉਹ ਵੀ ਆਜਰ ਔਰ ਡੀਸੀ ਔਰ ਏਸੀ ਲੱਗ ਸਕੇ। ਉਸ ਤੋਂ ਬਾਅਦ ਮਜ਼ਦੂਰਾਂ ਨੂੰ ਉਹਨਾਂ ਦੀ ਸਿਹਤ ਦੀਆਂ ਮੁਕੰਮਲ ਸਹੂਲਤਾਂ ਦਿੱਤੀਆਂ ਜਾਣ, ਕਿ ਕੋਈ ਮਜ਼ਦੂਰ ਬਿਮਾਰ ਹੋ ਜਾ ਤੇ ਉਹਨੂੰ ਮੁਕੰਮਲ ਉਹਦੀਆਂ ਸਿਹਤ ਦੀਆਂ ਸਹੂਲਤਾਂ ਦਿੱਤੀਆਂ ਜਾਣ। ਜਿਸ ਤਰ੍ਹਾਂ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਸੋਸ਼ਲ ਸਿਕਿਉਰਿਟੀ ਹਸਪਤਾਲ ਹੈ, ਉੱਥੇ ਸਾਡਾ ਮਜ਼ਦੂਰ ਜਾਂਦਾ, ਉੱਥੇ ਉਹਨੂੰ ਜਾਂਦਿਆਂ ਦਵਾਈ ਹੀ ਨਹੀਂ ਮਿਲਦੀ। ਉੱਥੇ ਮਾਸ਼ਾਅੱਲਾ ਸਾਡੇ ਜਿਹੜੇ ਡਾਕਟਰ ਸਾਹਿਬਾਨ ਨੇ, ਹੈ ਤੇ ਸਾਡੇ ਉਹ ਡਾਕਟਰ ਨੇ, ਮਗਰ ਉਹਨਾਂ ਦਾ ਰਵੱਈਆ ਉਸ ਗੌਰਮੈਂਟ ਦੇ ਹਸਪਤਾਲ ਆਪਣੇ ਮਜ਼ਦੂਰਾਂ ਨਾਲ ਇਸ ਤਰ੍ਹਾਂ ਹੁੰਦਾ ਕਿ ਅਸੀਂ ਕੋਈ ਗੈਰ ਖਲਾਈ ਮਖਲੂਕ ਆ ਗਏ ਆ ਉੱਥੇ। ਅਗਰ ਉਹਨਾਂ ਦੇ ਕੋਲ ਹੀ ਸਾਡਾ ਕੋਈ ਮਰੀਜ਼ ਜਾਂ ਕੋਈ ਵੀ ਮਜ਼ਦੂਰ ਪ੍ਰਾਈਵੇਟ ਇਲਾਜ ਕਰਵਾਏ ਤਾਂ ਉਹ ਫਿਰ ਉਹਨਾਂ ਦੀ ਜ਼ੁਬਾਨ 'ਚੋਂ ਅੱਲਾ ਦੇ ਫਜ਼ਲ ਨਾਲ ਫੁੱਲ ਸੁੱਟੇ ਜਾਂਦੇ ਨੇ। ਇਹਨਾਂ ਨੂੰ ਚਾਹੀਦਾ ਹੈ ਕਿ ਉਸ ਹਸਪਤਾਲ ਦੇ ਵਿੱਚ ਵੀ ਆਪਣੀ ਜ਼ੁਬਾਨ ਨਾਲ ਕੋਈ ਥੋੜੇ ਫੁੱਲ ਸੁੱਟਣਗੇ। ਜਿਹੜਾ ਕੋਈ ਮਜ਼ਦੂਰ ਥੋੜਾ ਬਹੁਤਾ ਬਿਮਾਰ ਹੈ, ਉਹਨਾਂ ਦੀ ਗੱਲਬਾਤ ਸੁਣ ਕੇ ਤੇ ਠੀਕ ਹੋ ਜਾ। ਉਸ ਤੋਂ ਬਾਅਦ ਕੋਈ ਵੀ ਤੁਸੀਂ ਅਦਾਰਾ ਦੇਖ ਲਓ, ਉੱਥੇ ਕਿਸੇ ਮਜ਼ਦੂਰ ਦੀ ਸੁਣਵਾਈ ਨਹੀਂ ਹੈ। ਕਿਤੇ ਵੀ ਚਲੇ ਜਾਓ, ਲੋਕਲ ਗੌਰਮੈਂਟ, ਲੋਕਲ ਵੈਲਫੇਅਰ ਦੇ ਵਿੱਚ ਚਲੇ ਜਾਓ, ਕੋਈ ਚੀਜ਼ ਨਹੀਂ ਹੈ। ਸਭ ਤੋਂ ਜ਼ਿਆਦਾ ਇੱਕ ਬਹੁਤ ਵੱਡਾ ਜਿਹੜਾ ਸਾਡਾ ਅੱਜ ਕੱਲ੍ਹ ਮਸਲਾ ਚੱਲ ਰਿਹਾ, ਉਹ ਸਾਡੇ ਬੱਚਿਆਂ ਦੀਆਂ ਸਕਾਲਰਸ਼ਿਪਾਂ ਨੇ, ਜਿਹੜੀਆਂ ਵਰਕਰਜ਼ ਵੈਲਫੇਅਰ ਬੋਰਡ ਦੇ ਜ਼ਰੀਏ ਸਾਨੂੰ ਦਿੱਤੀਆਂ ਜਾਂਦੀਆਂ ਨੇ। ਗੌਰਮੈਂਟ ਸਾਡੇ ਬੱਚਿਆਂ ਦੇ ਕੋਈ ਪੈਸੇ ਦਿੰਦੀ ਹੈ, 8-8, 9-9 ਸਾਲ ਤੋਂ ਉਹ ਨਾ ਤੇ ਉਹਨਾਂ ਦੀਆਂ ਸਕਾਲਰਸ਼ਿਪਾਂ ਦਿੱਤੀਆਂ ਜਾ ਰਹੀਆਂ ਨੇ ਕਿ ਸਾਡੇ ਬੱਚੇ ਅੱਗੇ ਪੜ੍ਹ ਜਾਣ, ਨਾ ਹੀ ਮੈਰਿਜ ਗ੍ਰਾਂਟ ਦੇ ਪੈਸੇ ਦਿੱਤੇ ਜਾ ਰਹੇ ਨੇ। ਜਿਹੜੇ ਮਜ਼ਦੂਰਾਂ ਨੇ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ ਨੇ, ਆਪਣੇ ਕਾਗਜ਼ ਤੇ ਜਮ੍ਹਾਂ ਕਰਵਾਏ ਨੇ, ਮਗਰ ਉਹਨਾਂ ਨੂੰ ਕੋਈ ਪੈਸਾ ਨਹੀਂ ਮਿਲ ਰਿਹਾ। ਉਸ ਤੋਂ ਬਾਅਦ ਜਿਹੜੇ ਮਜ਼ਦੂਰ ਫੌਤ ਹੋ ਜਾਂਦੇ ਨੇ, ਨਾ ਉਹਨਾਂ ਦੀ ਕੋਈ ਡੈਥ ਗ੍ਰਾਂਟ ਉਹਨਾਂ ਲੋਕਾਂ ਨੂੰ, ਉਹਨਾਂ ਦੀਆਂ ਬੇਵਾ ਜਿਹੜੀਆਂ ਨੇ ਮਿਲਣ, ਕਿ ਉਹ ਆਪਣੇ ਬੱਚਿਆਂ ਦੇ ਬੱਚੇ ਜਵਾਨ ਹੋ ਜਾਂਦੇ ਨੇ, ਕਿ ਉਹਨਾਂ ਆਪਣੀਆਂ ਧੀਆਂ ਦੇ ਹੱਥ ਪੀਲੇ ਕਰ ਸਕਣ, ਬਾਇਜ਼ਤ ਉਹਨਾਂ ਨੂੰ ਉਹਨਾਂ ਦੇ ਘਰ ਬਿਠਾ ਦੇਣ। ਮੈਂ ਔਰ ਬਾਬੇ ਇਖਤਿਆਰ ਅੱਗੇ, ਵਜ਼ੀਰ ਆਲਾ ਪੰਜਾਬ ਅੱਗੇ ਦਰਖਾਸਤ ਕਰਨਾ ਕਿ ਸਿਰਫ ਸਾਨੂੰ ਐਲਾਨਾਂ ਦੇ ਉੱਤੇ ਨਾ ਰੱਖਿਆ ਜਾਏ, ਕਿ ਯਕਮ ਮਈ ਵਾਲੇ ਦਿਨ ਮਜ਼ਦੂਰਾਂ ਨੂੰ ਖੁਸ਼ ਕਰਨ ਵਾਸਤੇ ਇੱਕ ਮਿੱਠਾ ਜਿਹਾ ਐਲਾਨ ਕੀਤਾ ਜਾਏ ਤੇ ਅਸੀਂ ਸੁਣ ਕੇ ਨਾਅਰੇ ਮਾਰੀਏ। ਸਾਡੇ ਵਾਸਤੇ ਕੋਈ ਅਮਲੀ ਕੰਮ ਕਰਨ, ਕਿ ਤਾਂ ਜੇ ਅਸੀਂ ਵੀ ਖੁਸ਼ ਹੋਈਏ। ਅਗਰ ਇਸ ਮੁਲਕ ਦਾ ਮਜ਼ਦੂਰ, ਇਸ ਮੁਲਕ ਦਾ ਗਰੀਬ ਖੁਸ਼ ਹੋਏਗਾ ਤਾਂ ਫਿਰ ਇਹ ਮੁਲਕ ਵੀ ਖੁਸ਼ਹਾਲ ਹੋਏਗਾ। ਨਹੀਂ ਤਾਂ ਫਿਰ ਜਿਸ ਤਰ੍ਹਾਂ ਮੁਲਕ 75-76 ਸਾਲ ਤੋਂ ਚੱਲ ਰਿਹਾ, ਇਹ ਇਸ ਤਰ੍ਹਾਂ ਹੀ ਚੱਲਣਾ। ਇਹ ਮਜ਼ਦੂਰ ਨੇ ਉਸ ਦਿਨ ਤਰੱਕੀ ਕਰਨੀ ਹੈ ਜਿਸ ਦਿਨ ਇਸ ਮੁਲਕ ਦਾ ਮਜ਼ਦੂਰ ਤਰੱਕੀ ਯਾਫਤਾ ਹੋਇਆ। ਤੁਸੀਂ ਇਹ ਦੇਖ ਲਵੋ ਕਿ ਇੱਕ ਮਜ਼ਦੂਰ ਕਾਰਖਾਨੇ 'ਚ ਆਪਣੀ ਸਾਈਕਲ ਤੇ ਜਾਂਦਾ ਹੈ, ਉਹ 2 ਸਾਲ ਬਾਅਦ ਉਹਦੀ ਸਾਈਕਲ ਵਿਕ ਜਾਂਦੀ ਹੈ, ਕਾਰਖਾਨੇ ਵਾਲੇ ਦਾ ਦੂਸਰਾ ਕਾਰਖਾਨਾ ਬਣ ਜਾਂਦਾ ਹੈ। ਅਗਰ ਉਹਨੂੰ ਬਚਤ ਨਹੀਂ ਹੋਈ ਤਾਂ ਫਿਰ ਉਹਦੀ ਦੂਸਰੀ ਫੈਕਟਰੀ ਨਹੀਂ ਸੀ ਬਣਨੀ ਚਾਹੀਦੀ, ਉਹਦੀ ਫੈਕਟਰੀ ਵਿਕ ਜਾਣੀ ਚਾਹੀਦੀ ਸੀ, ਜਿਸ ਤਰ੍ਹਾਂ ਮਜ਼ਦੂਰ ਦੀ ਸਾਈਕਲ ਵਿਕ ਗਈ ਹੈ। ਔਰ ਬਾਬੇ ਇਖਤਿਆਰ ਜਿੰਨੀ ਵੀ ਗੌਰਮੈਂਟ ਹੈ, ਤੁਸੀਂ ਦੇਖੋ ਕਦੀ ਇਹ ਸਸਤੀ ਰੋਟੀ ਦੀ ਮਾਦੇ ਸਾਨੂੰ ਪੈਸੇ ਕਹਿੰਦੇ ਨੇ ਜੀ ਅਸੀਂ 200 ਅਰਬ ਲਾਉਂਦੇ ਹਾਂ, ਅਸੀਂ 65 ਅਰਬ ਲਾਉਂਦੇ ਹਾਂ। ਮੈਂ ਨਾ ਅੱਗੇ ਦਰਖਾਸਤ ਕਰਨਾ ਵਾ, ਖੁਦਾਰਾ ਸਾਨੂੰ ਤੁਸੀਂ ਮੰਗਤੇ ਨਾ ਬਣਾਓ। ਨਾ ਹੀ ਮਜ਼ਦੂਰ ਇੱਥੇ ਮੰਗਤਾ ਬਣਨਾ ਚਾਹੁੰਦਾ। ਜਿਹੜੇ ਹੁਨਰਮੰਦ ਮਜ਼ਦੂਰ ਨੇ ਉਹਨਾਂ ਨੂੰ ਛੋਟੇ-ਮੋਟੇ ਕਾਰੋਬਾਰ ਕਰਕੇ ਦਿੱਤੇ ਜਾਣ, ਬਿਲਾ ਸੂਦ ਇੱਕ ਕਰਜ਼ਾ ਦਿੱਤਾ ਜਾਏ, ਔਰ ਉਹਨਾਂ ਨਾਲ ਇੱਕ ਕਮਿਟਮੈਂਟ ਉਹਨਾਂ ਨਾਲ ਕੀਤੀ ਜਾਏ ਕਿ ਅਸੀਂ ਤੁਹਾਨੂੰ 4 ਸਾਲ ਬਾਅਦ ਇਹਦੀ ਕਿਸ਼ਤ ਰਿਟਰਨ ਲਵਾਂਗੇ। ਅਗਰ ਇਹ 1000 ਲੋਕ ਨੂੰ ਉਹਦੀ ਪੈਸੇ ਦੇ ਦਿੰਦੇ ਨੇ, ਇੱਕ ਤੇ ਗੌਰਮੈਂਟ ਦਾ ਪੈਸਾ ਜਿਹੜਾ ਉਹ ਮਹਿਫੂਜ਼ ਰਹੇਗਾ, ਜਿਹੜਾ ਅਸੀਂ ਸਬਸਿਡੀ ਦੀ ਮੱਦ ਵਿੱਚ ਹਟਾ ਦਿੰਦੇ ਹਾਂ। ਕਿਉਂਕਿ ਉਹ ਅਸੀਂ ਖਾਣ ਵਾਸਤੇ ਗੌਰਮੈਂਟ ਜਿਹੜੀ ਉਹ ਆਪਣੇ ਪਿਆਰਿਆਂ ਨੂੰ ਬਣਾਉਣ ਵਾਸਤੇ ਉਹ ਸਬਸਿਡੀ ਦਿੰਦੀ ਹੈ, ਆਵਾਮ ਦੀ ਬਿਹਤਰੀ ਵਾਸਤੇ ਕੋਈ ਨਹੀਂ। ਮੈਂ ਜਿਹੜੀ ਤੁਹਾਨੂੰ ਗੱਲ ਕਰ ਰਿਹਾ ਕਿ ਜਿਹੜੇ ਹੁਨਰਮੰਦ ਲੋਕ ਨੇ ਉਹਨਾਂ ਨੂੰ ਉਹਨਾਂ ਦਾ ਬਿਜ਼ਨਸ ਸ਼ੁਰੂ ਕਰਵਾਤਾ ਜਾਏ, ਕਿ ਤੁਸੀਂ ਇਹ ਕੰਮ ਸ਼ੁਰੂ ਕਰੋ, ਤੁਹਾਨੂੰ ਅਸੀਂ 5 ਲੱਖ ਜਾਂ 7 ਲੱਖ ਕਰਜ਼ਾ ਦਿੰਦੇ ਹਾਂ, ਤੁਸੀਂ ਇਹ 3 ਸਾਲ ਬਾਅਦ ਉਹਦੀ ਕਿਸ਼ਤ ਰਿਟਰਨ ਕਰਨੀ ਹੈ ਬਿਲਾ ਸੂਦ। ਅਗਰ 1000 ਬੰਦਾ ਉਹਦੀ 4-5 ਹਜ਼ਾਰ ਰੁਪਈਆ ਕਿਸ਼ਤ ਅਸੀਂ ਕਰ ਦਿੰਦੇ ਹਾਂ, 1000 ਬੰਦਾ 4 ਸਾਲ ਬਾਅਦ ਉਹ ਕਿਸ਼ਤ ਰਿਟਰਨ ਕਰਦਾ, ਤੇ ਫਿਰ ਅਸੀਂ ਅੱਗੇ ਹੋਰ ਲੋਕਾਂ ਨੂੰ ਉਹ ਪੈਸੇ ਦੇ ਕੇ ਤੇ ਉਹਨਾਂ ਨੂੰ ਉਹਨਾਂ ਦੇ ਪੈਰਾਂ ਤੇ ਖੜਾ ਕਰਨ ਦੀ ਕੋਸ਼ਿਸ਼ ਕਰੀਏ, ਬਜਾਏ ਇਸ ਦੇ ਕਿ ਅਸੀਂ ਉਹਨਾਂ ਨੂੰ ਇੱਕ ਮੰਗਤੇ ਬਣਾ ਦਈਏ, ਉਹਨਾਂ ਦਾ ਹੱਥ ਇਸ ਤਰ੍ਹਾਂ ਹੀ ਰਵੇ। ਸਾਨੂੰ ਚਾਹੀਦਾ ਉਹਨਾਂ ਦਾ ਹੱਥ ਦੇਣ ਵਾਲਿਆਂ 'ਚ ਕਰੀਏ, ਲੈਣ ਵਾਲਿਆਂ 'ਚ ਨਾ ਕਰੀਏ। ਇਹ ਹਕੂਮਤ ਕਰ ਸਕਦੀ ਹੈ। ਹਕੂਮਤ ਕਿਉਂ ਨਹੀਂ ਕਰਦੀ? ਕਿਉਂਕਿ ਇਹਨਾਂ ਨੇ
ਲੁੱਟਮਾਰ ਕਰਨੀ ਹੁੰਦੀ ਹੈ। ਲੁੱਟਮਾਰ ਕਰਕੇ ਇਹ ਤੇ 2 ਸਾਲ ਬਾਅਦ ਜਾਂ 1.5 ਸਾਲ ਬਾਅਦ ਜਦੋਂ ਇਹਨਾਂ ਦੀ ਹਕੂਮਤ ਮੁੱਕਦੀ ਹੈ, ਇਹ ਇਲਾਜ ਦੇ ਬਹਾਨੇ ਬਾਹਰ ਚਲੇ ਜਾਂਦੇ ਨੇ ਤੇ ਅਸੀਂ ਆਪਣਾ ਇਲਾਜ ਹਸਪਤਾਲੋਂ ਵੀ ਨਹੀਂ ਕਰਵਾ ਸਕਦੇ ਜਿਹੜੇ ਇਹਨਾਂ ਸਾਡੇ ਵਾਸਤੇ ਬਣਾਏ ਨੇ, ਕਿਉਂਕਿ ਉਹਨਾਂ ਦੇ ਵੀ ਫੰਡ ਖਾ ਚੁੱਕੇ ਹੁੰਦੇ ਨੇ। ਬਹੁਤ ਜ਼ਿਆਦਾ ਬੁਰੇ ਹਾਲਾਤ ਨੇ ਮਜ਼ਦੂਰਾਂ ਦੇ। ਇਹ ਤੇ ਫੈਕਟਰੀਆਂ ਦੇ ਜਾਂ ਕਾਰਖਾਨਿਆਂ ਦੇ ਮਜ਼ਦੂਰ ਨੇ। ਸਾਡੇ ਲੱਖਾਂ ਮਜ਼ਦੂਰ ਉਹ ਨੇ ਪੂਰੇ ਪਾਕਿਸਤਾਨ ਦੇ ਅੰਦਰ, ਜਿਹੜੇ 7 ਤੋਂ 8 ਕਰੋੜ ਉਹ ਮਜ਼ਦੂਰ ਨੇ ਜਿਹੜੇ ਰੋਜ਼ ਸੜਕਾਂ 'ਤੇ ਆਣ ਕੇ ਦਿਹਾੜੀ ਕਰਦੇ ਨੇ। ਰੇਹੜੀ ਵਾਲਾ ਮਜ਼ਦੂਰ ਹੈ, ਰਾਜ ਮਿਸਤਰੀ ਦੇ ਪਿੱਛੇ ਦਿਹਾੜੀ ਕਰਨ ਵਾਲਾ ਮਜ਼ਦੂਰ ਹੈ, ਕਿਸਾਨ ਦੇ ਨਾਲ ਮਜ਼ਦੂਰੀ ਕਰਨ ਵਾਸਤੇ ਖੇਤ ਮਜ਼ਦੂਰ ਜਿਹਨੂੰ ਅਸੀਂ ਕਿਹਾ ਜਾਂਦਾ, ਉਹ ਵੀ ਇਹਨਾਂ ਤੇ ਅੱਲਾ ਦੇ ਫਜ਼ਲ ਨਾਲ ਇਸ ਦਫਾ ਕਣਕ ਦੇ ਵਿੱਚ ਉਹ ਮਜ਼ਦੂਰ ਮਾਰਨ ਦੀ ਵੀ ਕੋਸ਼ਿਸ਼ ਕਰ ਦਿੱਤੀ। ਇੱਕ ਪਾਸੇ ਦੇਖੋ ਇਹਨਾਂ ਨੇ ਐਲਾਨ ਕਰ ਦਿੱਤਾ ਸੀ 3900 ਰੁਪਏ ਮਣ ਕਣਕ ਲਵਾਂਗੇ, ਹੁਣ ਉਹ ਲੈਣ ਹੀ ਕੋਈ ਨਹੀਂ ਡਿਆ। ਜਦੋਂ ਇੱਕ ਕਿਸਾਨ ਦੀ ਉਹਦੀ ਇਹ ਫਸਲ ਨਹੀਂ ਵਿਕਣੀ, ਉਹਨੇ ਆਪਣੇ ਜਿਹੜਾ ਉੱਥੇ ਨਾਲ ਕਾਮਾਂ ਰੱਖਿਆ ਪਹਿਲੇ ਨੰਬਰ ਤੇ ਉਹਦੀ ਛੁੱਟੀ ਕਰਵਾਏਗਾ ਕਿ ਭਾਈ ਜੀ ਸਾਡੇ ਕੋਲ ਪੈਸੇ ਕੋਈ ਨਹੀਂ, ਤੂੰ ਚਲੇ ਜਾ। ਇਹਦਾ ਮਤਲਬ ਜਿਹੜੇ ਉੱਥੇ ਲੱਖਾਂ ਲੋਕ ਖੇਤਾਂ ਦੇ ਵਿੱਚ ਕਿਸਾਨਾਂ ਦੇ ਨਾਲ ਦਿਹਾੜੀ ਕਰਦੇ ਨੇ ਉਹ ਵੀ ਬੇਰੁਜ਼ਗਾਰ ਹੋਣਗੇ, ਉਹਨਾਂ ਦੇ ਨਾਲ ਲੱਖਾਂ ਲੋਕ ਉਹਨਾਂ ਦੀਆਂ ਫੈਮਲੀਆਂ ਦੇ ਨੇ ਉਹ ਵੀ ਮੁਤਾਸਰ ਹੋਣਗੇ। ਲਓ ਜੀ ਪਿਆਰਿਓ, ਤੁਸੀਂ ਸਾਡੇ ਅੱਜ ਦੇ ਪ੍ਰਾਹੁਣੇ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਤੇ ਪਾਕਿਸਤਾਨ ਲੈਵਲ ਦੇ 2 ਬੜੇ ਮਾਰੂਫ ਮਜ਼ਦੂਰ ਕਾਇਦੀਨ, ਆਲ ਪਾਕਿਸਤਾਨ ਲੋਕਲ ਗਵਰਨਮੈਂਟ ਵਰਕਰਜ਼ ਫੈਡਰੇਸ਼ਨ ਦੇ ਮਰਕਜ਼ੀ ਜਨਰਲ ਸੈਕਟਰੀ ਜਨਾਬ ਨਸੀਰੁद्दीन ਹਮਾਇਓ ਮਲਕ ਹੋਰੀ ਤੇ ਉਹਨਾਂ ਦੇ ਦੂਸਰੇ ਸਾਥੀ ਤੇ ਸਾਡੇ ਦੂਜੇ ਉਚੇਚੇ ਪ੍ਰਾਹੁਣੇ ਰਾਣਾ ਨਦੀਮ ਸਾਹਿਬ, ਜਿਹੜੇ ਕਿ ਕੋਕਾ ਕੋਲਾ ਬਿਵਰੇਜਸ ਗੁਜਰਾਂਵਾਲਾ ਦੇ ਲੇਬਰ ਲੀਡਰ ਨੇ, ਉੱਥੋਂ ਦੀ ਯੂਨੀਅਨ ਦੇ ਕਾਇਦ ਨੇ। ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਉਹਨਾਂ ਬੜੇ ਖੂਬਸੂਰਤ ਮੁਤਾਲਬਾਤ ਪੇਸ਼ ਕੀਤੇ। ਮਜ਼ਦੂਰਾਂ ਦੀ ਖੂਬ ਤਰਜਮਾਨੀ ਕਰਦਿਆਂ ਹੋਇਆਂ ਉਹਨਾਂ ਮਜ਼ਦੂਰਾਂ ਦੇ ਸਾਰੇ ਮਸਾਇਲ ਦਾ ਆਪਣੀ ਗੁਫ਼ਤਗੂ ਦੇ ਵਿੱਚ ਅਹਾਤਾ ਕੀਤਾ। प्यारियों, एक यूनिवर्सल ट्रुथ है कि खाता है मजदूर की मेहनत का फल सरमायादार। जिन्नी देर तक मजदूर खुशहाल नहीं होवेगा, उस मुल्क का सनतकार जिहड़ा है वो भी खुशहाल नहीं हो सकता। आजर ते अजीर दोवां दी खुशहाली मिल के ही मैशत नूं मजबूत बनाती है ते खुशहाल बनाती है। साढ़े दोस्तों ने जेड़े मेन मुतालबात किए वो ये सन कि सख्त महंगाई का दौरा है, 70-80 हज़ार भी तनख्वाह होवे ते यूटिलिटी बिल्स ते अपने बच्चों दी फीसां तक अज दा मजदूर नहीं दे सकता। साढ़े हुक्मरानां नूं गैर तरक्याती अखराजात ते अपने फजूल अरबां रुपए का खर्चा करके अपने दुआले रखे जाने वाले प्रोटोकोल्स जिहड़े ने इन्हां नूं फौरी तौर पर ख़त्म करना चाहिए है। मजदूर दे बच्चियां वास्ते ते मजदूर दे अहले खाना दे वास्ते तालीम और सेहत बिल्कुल फ्री करनी चाहिए है। मैरिज ग्रांट्स ते डेथ ग्रांट्स दे विच ताखीर क्यों की जाती है? और सब तो वड्डी गल कि प्यारिओ, जदों मजदूर हस्पताल जांदा है ते डॉक्टर्स दी किस कदर ना अहली है कि मजदूर दे नाल वो अच्छा रवैया नहीं रखते, उहदे नाल खुश गुफ्तारी नाल पेश नहीं आउंदे, उहदी आदर भा नहीं करते। किड्डी ज़्यादती है। इन्हां चीज़ां दे उत्ते गौर करना चाहिए साडे हुक्मरानां नूं, साडे डॉक्टर्स नूं, साडे फैक्ट्री ओनर्स नूं। प्यारिओ, इज्जत नफ्स सब दी इक्को जिही हुंदी है। एक मजदूर अगर मेहनत कश है लेकिन है तो वह भी बाइज्जत है और बागैरत है, उहदे नाल किसे बाख्तियार नूं, मुक्तदर नूं ऐसा रवैया नहीं अपनाउणा चाहिए कि उहदी इज्जत नफ्स मजरूह होवे। प्यारिओ, इंशाअल्लाह असीं कल फिर तुहानूं गुजरांवाला दे बाज़ मजीद वड्डे मजदूर लीडरां दे नाल भी मुलाकात करवावांगे और मजदूरां दे मसाइल ते उन्हां दे मुतालबात बारे तुहानूं कल भी जानकारी देंगे। हुण सानू दिओ इजाजत, रब राखा ते अल्लाह बेली। रौनक हो
ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਉ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ ਮੇਲੇ ਨੂੰ ਚਲੀਏ ਓ ਚੱਲ